ਉਹ ਮੰਗਲਵਾਰ ਰਾਤ ਨੂੰ ਸਫਦਰਗੰਜ ਹਸਪਤਾਲ ਦੇ ਵਿੱਚ ਕਰੋਨਾ ਵਾਇਰਸ ਕਰਕੇ ਫੌਤ ਹੋ ਗਏ। ਉਹਨਾਂ ਦੇ ਇੰਤਕਾਲ ਤੋਂ ਬਾਅਦ ਇਹਨਾਂ ਨੇ ਇਹ ਰਾਏ ਬਣਾਉਣੀ ਸ਼ੁਰੂ ਕੀਤੀ, ਮਤਲਬ ਕਿ ਲੋਕਾਂ ਨਾਲ ਮਸ਼ਵਰਾ ਕੀਤਾ ਕਿ ਭਾਈ ਆਪਾਂ ਇਸ ਪੈਂਡੈਮਿਕ ਦੇ ਵਿੱਚ ਕਿਉਂ ਨਾ ਜਮਾ ਮਸਜਿਦ ਨੂੰ ਬੰਦ ਕਰ ਦਈਏ, ਕਿਉਂਕਿ ਧਾਰਮਿਕ ਸਥਾਨ ਕੋਈ ਖੁੱਲਾ, ਤੁਹਾਨੂੰ ਪਤਾ ਫਿਰ ਇਹ ਨਹੀਂ ਹੁੰਦਾ ਕਿ ਆਪਾਂ ਕਹੀਏ ਕਿ 5 ਆ ਜਾਓ 7 ਆ ਜਾਓ, ਜਾਂ ਹਦਾਇਤਾਂ ਜਿਹੜੀਆਂ ਤੁਹਾਨੂੰ ਪਤਾ ਹੀ ਹੈ ਸਰਕਾਰੀ ਹਦਾਇਤਾਂ ਜਿਹੜੀਆਂ ਲਟਕ ਜਾਂਦੀਆਂ ਜਦੋਂ ਇਸ ਤਰ੍ਹਾਂ ਦਾ ਮਸਲਾ ਹੁੰਦਾ। ਤਾਂ ਖੈਰ ਉਹ ਕਹਿੰਦੇ ਆ ਕਿ ਲੋਕਾਂ ਤੋਂ ਰਾਏ ਮੰਗੀ ਗਈ ਆ ਤੇ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ 1 ਜਾਂ 2 ਦਿਨਾਂ ਦੇ ਅੰਦਰ ਅੰਦਰ ਇਸ ਮਸਜਿਦ ਨੂੰ ਮੁੜ ਤੋਂ ਬੰਦ ਕਰ ਦਿੱਤਾ ਜਾਵੇ। ਹਾਂ, ਇਹ ਮੇਰੇ ਖਿਆਲ ਦੇ ਨਾਲ ਦੇਖੋ ਇੱਕ ਸਬਕ ਵੀ ਹੈਗਾ ਜੇ ਆਪਾਂ ਵੇਖੀਏ, ਕਿਉਂਕਿ ਇੱਥੇ ਕਿਸੇ ਨੇ ਮਜਬੂਰ ਨਹੀਂ ਕੀਤਾ ਉਹਨਾਂ ਨੂੰ, ਜਦ ਉਹਨਾਂ ਨੂੰ ਆਪ ਹੀ ਲੱਗਿਆ ਕਿ ਹਾਂ ਭਾਈ ਕਿਤੇ ਨੁਕਸਾਨ ਨਾ ਹੋ ਜਾਵੇ। ਔਰ ਸ਼ਾਇਦ ਇੱਕ ਸਿਆਣਪ ਵੀ ਹੋ ਸਕਦੀ ਹੈ ਦੇਖੋ, ਕਿਉਂਕਿ ਉਹਨਾਂ ਨੇ ਜੋ ਮਰਕਜ਼ ਦੇ ਵਿੱਚ ਹੋਇਆ ਤਬਲੀਗੀਆਂ ਦੇ ਨਾਲ ਔਰ ਉਸ ਤੋਂ ਬਾਅਦ ਜੋ ਹੋਇਆ, ਸ਼ਾਇਦ ਕਿਤੇ ਨਾ ਕਿਤੇ ਉਸ ਚੀਜ਼ ਤੋਂ ਵੀ ਥੋੜੀ ਸਿੱਖਿਆ ਲਈ ਹੋਏਗੀ। ਔਰ ਦਿੱਲੀ ਦੇ ਹਾਲਾਤ ਤੁਹਾਨੂੰ ਵੈਸੇ ਵੀ ਪਤਾ ਹੀ ਆ ਕਿ ਪੈਰੋ ਪੈਰ ਵਿਗੜਦੇ ਪਏ। ਅੱਜ ਫੇਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਥਿਤੀ ਬੜੀ ਭਿਆਨਕ ਹੋਣ ਜਾ ਰਹੀ ਹੈ ਦਿੱਲੀ ਦੇ ਵਿੱਚ। ਤਾਂ ਸ਼ਾਇਦ ਉਹਨਾਂ ਨੂੰ ਲੱਗਿਆ ਕਿ ਕੱਲ ਨੂੰ ਜੇ ਕਿਤੇ ਮੰਨ ਲਓ ਕੋਈ ਮਾਮਲਾ ਇੱਥੋਂ ਵਿਗੜ ਜਾਂਦਾ ਤਾਂ ਰਿਲੀਜੀਅਸ ਪ੍ਰੋਫਾਈਲਿੰਗ ਫੇਰਨਾ ਸ਼ੁਰੂ ਹੋ ਜਾਵੇ। ਤਾਂ ਇਹ ਮੇਰੇ ਖਿਆਲ ਦੇ ਨਾਲ ਸਿਆਣਪ ਵਾਲੀ ਗੱਲ ਆ ਜਿਹੜੀ ਉਹ ਰਾਏ ਲੈ ਰਿਹਾ। ਹਾਲਾਂਕਿ ਉਹਨਾਂ ਨੇ ਫੈਸਲਾ ਨਹੀਂ ਲਿਆ ਔਰ ਨਾ ਹੀ ਉਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ। ਇਹ ਵੀ ਦੂਸਰਾ ਪੱਖ ਆ ਕਿ ਕੋਈ ਮਜਬੂਰੀ ਨਹੀਂ ਹੈਗੀ, ਆਪਣੇ ਪੱਧਰ ਤੇ ਉਹ ਗੁਫ਼ਤਗੂ ਚਲਾ ਰਹੇ ਆ ਆਪਣੇ ਲੋਕਾਂ ਦੇ ਨਾਲ, ਆਪਣੇ ਭਾਈਚਾਰੇ ਦੇ ਲੋਕਾਂ ਨਾਲ, ਕਿ ਕਿਉਂ ਨਾ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਹੋ ਸਕਦਾ, ਜੇ ਸੰਭਵ ਹੈ ਤਾਂ ਮਸਜਿਦ ਬੰਦ ਕਰ ਦਈਏ। ਤਾਂ ਇਹ ਦੂਸਰੇ ਧਾਰਮਿਕ ਸਥਾਨ ਜਿਹੜੇ ਕਿ ਬਹੁਤ ਜ਼ੋਰ ਲਾਈ ਜਾਂਦੇ ਸੀਗੇ, ਸਾਡੇ ਵੀ ਸਿੱਖ ਭਾਈਚਾਰੇ 'ਚ ਹੈਗੇ ਆ ਕਿ ਖੋਲੋ ਖੋਲੋ, ਕਿਉਂਕਿ ਚੜਾਵੇ ਦਾ ਮਸਲਾ ਸੀਗਾ ਤਾਂ ਖੋਲ ਦਿਓ, ਭਾਵੇਂ ਜੋ ਮਰਜ਼ੀ ਹੁੰਦਾ ਖੋਲ ਦਿਓ, ਜਿਸ ਤਰ੍ਹਾਂ ਮਰਜ਼ੀ ਇਹ ਕੰਮ ਚਲਾਓ। ਸੋ ਇਹਨਾਂ ਨੇ ਦੂਸਰੇ ਪੱਖ ਤੋਂ ਮਾਮਲਾ ਜਿਹੜਾ ਉਹ ਥੋੜਾ ਜਿਹਾ ਸੰਵੇਦਨਾ ਦੇ ਨਾਲ ਜੋੜਿਆ ਕਿ ਅਸੀਂ ਕਿਤੇ ਕੱਲ ਨੂੰ ਕੋਈ ਘਾਟਾ ਨਾ ਖਾਈਏ, ਮਤਲਬ ਕਿ ਸਾਡਾ ਇੱਕ ਅਧਿਕਾਰੀ ਚਲੇ ਗਿਆ, ਇੱਕ ਆਪਣਾ ਉਹਨਾਂ ਦਾ ਸਾਥੀ ਚਲੇ ਗਿਆ, ਤਾਂ ਕਿਤੇ ਕੋਈ ਦੂਸਰਾ ਨੁਕਸਾਨ ਨਾ ਹੋ ਜਾਵੇ। ਸੋ ਇਸ ਕਰਕੇ ਉਹਨਾਂ ਨੇ ਕਿਹਾ। ਬਾਕੀ ਦੇਖੋ ਕਿ ਕੀ ਫੈਸਲਾ ਲੈਂਦਾ, ਕਿਉਂਕਿ ਭਾਈਚਾਰਕ ਫੈਸਲਾ ਹੋਏਗਾ, ਕਿਸੇ ਇੱਕ ਵਿਅਕਤੀ ਵਿਸ਼ੇਸ਼ ਦਾ ਫੈਸਲਾ ਨਹੀਂ ਜੀ ਹੋਣਾ। ਤਾਂ ਖੈਰ ਕਰੋਨਾ ਨਾਲ ਜੁੜੀਆਂ ਕੁਛ ਹੋਰ ਖਬਰਾਂ ਆਪਾਂ ਜਾਂਦੇ ਜਾਂਦੇ ਕਰ ਲਈਏ, ਜਾਂਦੇ ਇਸ ਕਰਕੇ ਕਿਉਂਕਿ ਟਾਈਮ ਅੱਜ ਥੋੜਾ ਜਿਹਾ ਘੱਟ ਹੈ ਮੇਰੇ ਖਿਆਲ ਦੇ ਨਾਲ। ਤਾਂ ਕਰੋਨਾ ਦੇ ਨਾਲ ਕਹਿੰਦੇ ਆ ਕਿ ਦੁਨੀਆ ਭਰ 'ਚ 10 ਕਰੋੜ ਮੌਤਾਂ ਹੋ ਸਕਦੀਆਂ। ਲੈਂਸਟ ਦਾ ਹੀ ਇਹ ਰਿਸਰਚ ਪੇਪਰ ਆ। ਲੈਂਸਟ ਤੁਹਾਨੂੰ ਪਤਾ ਹੀ ਆ ਬਹੁਤ ਵਕਾਰੀ ਪੇਪਰ ਆ ਮੈਡੀਕਲ ਜਰਨਲ ਦਾ। ਜੇ ਆਪਾਂ ਦੇਖੀਏ ਤਾਂ ਇਹਦੇ ਵਿੱਚ 2 ਪਿਛਲੀ ਦਫਾ ਆਪਾਂ ਵੇਖਿਆ ਸੀਗਾ ਕਿ ਜਿਹੜੇ ਖੋਜ ਪੱਤਰ ਸੀ ਉਹ ਵਾਪਸ ਲੈ ਲਏ ਗਏ ਸਨ। ਤਾਂ ਇਹ ਵੀ ਇੱਕ ਇਹਨਾਂ ਦਾ ਜਿੱਦਾਂ ਕਹਿ ਲਈਏ ਕਿ ਹੈ ਪੈਮਾਨਾ ਹੈ ਕਿ ਜੇ ਕੋਈ ਇਸ ਤਰ੍ਹਾਂ ਦਾ ਰਿਸਰਚ ਪੇਪਰ ਦਾਅਵਿਆਂ ਤੇ ਖਰਾ ਨਹੀਂ ਉਤਰਦਾ ਤੇ ਉਹਨੂੰ ਵਾਪਸ ਵੀ ਲੈ ਲੈਂਦੇ ਆ। ਉਧਰ ਚੀਨ ਨੇ ਵੀ ਇੱਕ ਦਾਅਵਾ ਕੀਤਾ, ਉਹ ਕਹਿੰਦੇ ਆ ਕਿ ਦੇਖੋ ਜੀ ਜਿਹੜਾ ਵੈਸੇ ਇਹ ਦਾਅਵਾ ਇੱਧਰੋਂ ਨਿਕਲਿਆ, ਲੈਂਸਟ ਦੇ ਵਿੱਚ ਛਪਿਆ, ਇਹ ਚੀਨ ਦਾ ਹੀ ਦਾਅਵਾ ਹੈ। ਤਾਂ ਮਾਫ਼ ਕਰਨਾ ਮੈਂ ਉਹਨੂੰ ਅਲੱਗ ਕਰ ਰਿਹਾ ਸੀਗਾ। ਤਾਂ ਇਹ ਚੀਨੀ ਜਿਹੜੀ ਕੇਂਦਰ ਰੋਗ ਨਿਯੰਤਰਣ ਅਤੇ ਰੋਕਥਾਮ ਦੇ ਨਿਰਦੇਸ਼ਕ ਡਾਇਰੈਕਟਰ ਆ ਗਾਓ ਫੋ ਕੇ, ਇਹਨਾਂ ਦੇ ਨਾਂ ਜਿਹੜੇ ਆ ਵੈਸੇ ਉਚਾਰਨ ਥੋੜਾ ਮੁਸ਼ਕਲ ਹੁੰਦੇ ਆ। ਤਾਂ ਉਹ ਜਿਹੜੇ ਗਾਓ ਫੋ ਕੇ ਆ ਉਹਨਾਂ ਨੇ ਹੀ ਲੈਂਸਟ ਦੇ ਵਿੱਚ ਛਾਪਿਆ। ਲੈਂਸਟ ਦੇ ਵਿੱਚ ਦੇਖੋ ਕੋਈ ਲੇਖ ਛਪਣਾ ਇਹ ਕੋਈ ਸਧਾਰਨ ਗੱਲ ਨਹੀਂ ਹੁੰਦੀ, ਇਹ ਬਹੁਤ ਬਹੁਤ ਹੀ ਗਾਂ ਦੀ ਗੱਲ ਆ। ਕੋਈ ਬੰਦਾ ਜੇ ਕੋਈ ਸੁਪਨਾ ਲਵੇ ਆਪਣੇ ਵਰਗਾ ਕਿ ਮੈਂ ਲਿਖ ਕੇ ਇੱਥੇ ਕਰਕੇ ਟਾਈਪ ਭੇਜ ਕੇ ਤੇ ਉਧਰੋਂ ਚੱਕ ਕੇ ਡਾਟਾ ਛੁਪਾ ਲੂੰਗਾ, ਐਸਾ ਨਹੀਂ ਹੁੰਦਾ। ਤਾਂ ਖੈਰ ਇਸ ਰਿਸਰਚ ਪੇਪਰ ਤੇ ਅੱਗੇ ਬਹਿਸ ਚੱਲੇਗੀ, ਦੇਖਦੇ ਆ ਅੱਗੇ ਕੀ ਵਾਪਰਦਾ। ਅਲਬਰਟਾ ਤੋਂ ਖਬਰ ਹੈ ਕਿ ਉੱਥੋਂ ਜੈਕਸਨ ਕੈਨੀ ਜੀ ਕਹਿੰਦੇ ਆ ਕਿ 12 ਜੂਨ ਤੋਂ ਬਾਅਦ ਰਹਿੰਦੇ ਕਾਰੋਬਾਰ ਜਿਹੜੇ ਖੋਲ ਦਿਆਂਗੇ। ਇੰਡੀਆ ਦੀ ਗੱਲ ਕਰੀਏ ਤਾਂ ਇੱਥੇ ਸਥਿਤੀ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਵਿਗੜ ਰਹੀ ਹੈ ਪੈਰੋ ਪੈਰ ਪੂਰੇ ਇੰਡੀਆ ਦੇ। ਜੇ ਆਪਾਂ ਲਿਹਾਜ਼ ਨਾਲ ਗੱਲ ਕਰੀਏ ਤਾਂ ਇਸ ਵੇਲੇ ਕੇਸਾਂ ਦੀ ਤਾਦਾਦ ਜਿਹੜੀ ਹੈ ਬੜੀ ਤਾਂ ਨੂੰ ਜਾਂਦੀ ਪਈ ਹੈ। ਅੰਕੜੇਬਾਜ਼ੀ ਦੀ ਖੈਰ ਆਪਾਂ ਗੱਲ ਨਹੀਂ ਕਰਦੇ, ਪਰ ਕਹਿੰਦੇ ਆ ਕਿ ਦੁਬਾਰਾ ਲਾਕਡਾਊਨ ਲੱਗ ਸਕਦਾ ਹੈ। ਕਿ ਸਟੱਡੀ ਨੇ ਇੱਕ ਸ਼ਾਇਦ ਇਹ ਸਥਿਤੀ ਹੈ ਜਿਹੜੀ ਸਾਹਮਣੇ ਰੱਖੀ ਆ ਕਿ ਜਿਸ ਤਰੀਕੇ ਨਾਲ ਹਾਲਾਤ ਜਿਹੜੇ ਆ ਖਰਾਬ ਹੁੰਦੇ ਆ ਇੰਡੀਆ ਦੇ ਵਿੱਚ, ਹੋ ਸਕਦਾ ਕਿ ਇੱਕ ਲਾਕਡਾਊਨ ਹੋਰ ਇੰਡੀਆ ਨੂੰ ਲਾਉਣਾ ਪਵੇ। ਇੱਧਰ ਹਰਦੀਪ ਪੁਰੀ ਜੀ ਨੇ ਕਿਹਾ ਕਿ ਹੁਣ 30 ਜੂਨ 2020 ਦੇ ਵਿੱਚ ਗਲਫ ਦੇਸ਼ਾਂ ਦੇ ਵਿੱਚ ਜਿਹੜੇ ਭਾਰਤੀ ਫਸੇ ਹੋਏ ਆ ਉਹਨਾਂ ਨੂੰ ਕੱਢਣ ਵਾਸਤੇ 58 ਹੋਰ ਫਲਾਈਟਾਂ ਜਿਹੜੀਆਂ ਜੋੜ ਦਿੱਤੀਆਂ ਗਈਆਂ। ਮਤਲਬ ਕਿ ਜਿਹੜਾ ਉਹਨਾਂ ਦਾ ਫਲਾਈਟ ਚੱਲਦਾ ਪਿਆ ਸੀਗਾ ਇੱਕ ਬੇੜਾ, ਤਾਂ ਉਸ ਬੇੜੇ ਦੇ ਵਿੱਚ 58 ਹੋਰ ਜੋੜ ਦਿੱਤੀਆਂ ਗਈਆਂ ਫਲਾਈਟਾਂ। ਵੈਸੇ ਕੱਢ ਲੈਣੀਆਂ ਚਾਹੀਦੀਆਂ, ਜਿੰਨੀ ਦੇਰ ਲੱਗਦੀ ਆ ਉਨੀ ਲੱਗਣੀ ਨਹੀਂ ਚਾਹੀਦੀ। ਲੋਕ ਕਾਫੀ ਉੱਥੇ ਦੁਖੀ ਹਨ। ਕਰੋਨਾ ਦੇ ਝੰਬੇ ਲੋਕਾਂ ਤੇ ਮਹਿੰਗਾਈ ਦੀ ਮਾਰ ਵੀ ਪੈਣ ਡਈ ਆ। ਬਰੋਬਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਚੌਥੇ ਦਿਨ ਵੀ ਲਗਾਤਾਰ ਇਜ਼ਾਫੇ 'ਚ ਗਈਆਂ। ਔਰ ਕਮਾਲ ਦੀ ਗੱਲ ਹੈ, ਵੇਖ ਲਓ ਕਿ ਤੁਹਾਡੇ US ਦੇ ਵਿੱਚ ਤੇ ਮੇਰੇ ਖਿਆਲ ਦੇ ਨਾਲ ਕੱਚੇ ਤੇਲ ਦੀਆਂ ਕੀਮਤਾਂ ਨੈਗੇਟਿਵ ਹੋ ਗਈਆਂ ਸਨ। ਨੈਗੇਟਿਵ
ਪੱਲਿਓਂ ਦੇਣ ਲੱਗ ਪਏ ਸਨ। ਪਰ ਉਸ ਸੂਰਤ ਦੇ ਵਿੱਚ ਵੀ ਲਾਭ ਨਹੀਂ ਦਿੱਤਾ ਇਹਨਾਂ ਨੇ, ਇੱਥੇ ਵੀ ਕਮਾਈ ਕਰ ਗਏ ਮੋਦੀ ਸਾਹਿਬ। ਤਾਂ ਖੈਰ ਹੁਣ ਇਹ ਕੀਮਤਾਂ ਜਿਹੜੀਆਂ ਵਧਾ ਰਹੇ, ਪਰ ਮੇਰੇ ਖਿਆਲ ਦੇ ਨਾਲ ਇਹ ਠੀਕ ਨਹੀਂ ਹੈ। ਇੱਕ ਤੇ ਇਨਸਾਨ ਆਮ ਜਿਹੜਾ ਮਿਡਲ ਕਲਾਸ ਆਦਮੀ ਉਹ ਅੱਗੇ ਮਰਿਆ ਪਿਆ, ਉਤੋਂ ਇਹ ਬੋਝ। ਖੈਰ ਅੱਗੇ ਜੇ ਗੱਲ ਕਰੀਏ, ਕਰੋਨਾ ਕਰਕੇ DMK ਦੇ ਵਿਧਾਇਕ ਹੈ ਜਿਹੜੇ ਅਨਭਜਗਨ, ਇਹਨਾਂ ਦੇ ਨਾਮ ਵੀ ਸਾਊਥ ਵਾਲਿਆਂ ਦੇ ਥੋੜੇ ਔਖੇ ਹੁੰਦੇ ਆ, ਅਨਭਜਗਨ ਦਾ ਇੰਤਕਾਲ ਹੋ ਗਿਆ। ਜਨਮ ਦਿਨ ਦੇ ਮੌਕੇ ਹੀ ਉਹਨਾਂ ਨੇ ਆਖਰੀ ਸਾਹ ਲਿਆ ਹੈ। ਕਰੋਨਾ ਤੋਂ ਜੋ ਇਸ ਵੇਲੇ ਪੀੜਤ ਰਾਜ ਆ, ਉਹ ਆਪੋ ਆਪਣੇ ਪੱਧਰ ਤੇ ਫੈਸਲੇ ਵੀ ਲੈ ਰਹੇ ਆ। ਰਾਜਸਥਾਨ ਨੇ ਸਾਡੇ ਪਿੰਡਾਂ ਦੇ ਨਾਲ ਹੀ ਬਾਰਡਰ ਲੱਗਦਾ, ਉਹ ਜਿਹੜਾ ਅੰਤਰਰਾਜੀ ਬਾਰਡਰ ਸੀਗਾ ਉਹ ਸੀਲ ਕਰ ਦਿੱਤਾ 1 ਹਫ਼ਤੇ ਵਾਸਤੇ ਕਿ ਕੋਈ ਨਹੀਂ ਜਾ ਸਕਦਾ ਵਿਦਆਊਟ ਪਰਮਿਸ਼ਨ, ਮਤਲਬ ਕਿ ਉੱਚ ਅਧਿਕਾਰੀਆਂ ਤੋਂ ਪਹਿਲਾਂ ਪਰਮਿਸ਼ਨ ਲੈਣੀ ਪਊਗੀ। ਮੇਘਾਲਿਆ ਨੇ ਵੀ ਆਪਣੀ ਪੱਧਰ ਤੇ ਇੱਕ ਫੈਸਲਾ ਕੀਤਾ ਕਿ 30 ਜੂਨ ਤੱਕ ਅਸੀਂ ਕੋਈ ਧਾਰਮਿਕ ਸਥਾਨ ਉਰੇ ਨਹੀਂ ਖੋਲਾਂਗੇ। ਇਸ ਤੋਂ ਇਲਾਵਾ ਸੋਨੂ ਸੂਦ ਨੇ 180 ਹੋਰ ਮਜ਼ਦੂਰਾਂ ਨੂੰ ਜਹਾਜ਼ ਰਾਹੀਂ ਘੱਲਿਆ। ਹਾਲਾਂਕਿ ਸੋਨੂ ਸੂਦ ਦੀ ਬਦਨਾਮੀ ਕਾਫੀ ਕੀਤੀ ਹੈ, ਕੁਛ ਲੋਕਾਂ ਨੇ ਟ੍ਰੋਲ ਕੀਤਾ, ਪਰ ਉਹ ਕੰਮ ਆਪਣਾ ਲਗਾਤਾਰ ਜਾਰੀ ਰੱਖੀ ਬੈਠਾ। ਇਸ ਤੋਂ ਇਲਾਵਾ ਅਮਿਤਾਭ ਬੱਚਨ ਜੀ ਜਿਹੜੇ ਮਹਾਨਾਇਕ ਸੱਦੇ ਜਾਂਦੇ ਆ, ਉਹ ਵੀ ਇਸ ਮਾਮਲੇ ਦੇ ਵਿੱਚ ਥੋੜੀ ਹੁਣ ਪਹਿਲ ਕਰਨ ਲੱਗ ਪਏ ਆ। ਉਹਨਾਂ ਨੇ ਵੀ ਪ੍ਰਵਾਸੀ ਮਜ਼ਦੂਰਾਂ ਨੂੰ ਘਰ ਭੇਜਣ ਵਾਸਤੇ, ਖਾਸ ਤੌਰ ਤੇ UP ਦੇ ਵਿੱਚ ਭੇਜਣ ਵਾਸਤੇ 4 ਫਲਾਈਟਾਂ ਜਿਹੜੀਆਂ ਚਲਾਈਆਂ ਨੇ। ਚਲੋ ਚੰਗਾ, ਜਿੰਨਾ ਵੀ ਕੋਈ ਕਰ ਸਕਦਾ ਉਹ ਠੀਕ ਹੀ ਠੀਕ ਆ। 11 ਲੱਖ ਪ੍ਰਵਾਸੀ ਮਜ਼ਦੂਰ ਜਿਹੜੇ ਆ ਉਹ ਕਹਿੰਦੇ ਕਿ ਵਾਪਸ ਆ ਚੁੱਕੇ ਆ, 30,000 ਆਉਣੇ ਬਾਕੀ ਆ। ਤੇ ਜਿਹੜੇ ਮੈਨੂੰ ਭੰਡਦੇ ਆ, ਮਮਤਾ ਬੈਨਰਜੀ ਜੀ ਕਹਿ ਰਹੇ ਆ ਕਿ ਜਿਹੜੇ ਮੈਨੂੰ ਭੰਡਦੇ ਆ ਕਿ ਮੈਂ ਕਰੋਨਾ ਐਕਸਪ੍ਰੈਸ ਕਿਹਾ ਸੀਗਾ ਇਹਨਾਂ ਕਿਰਤੀ ਟ੍ਰੇਨਾਂ ਨੂੰ, ਤੇ ਉਹ ਕਹਿੰਦੇ ਕਿ ਬਿਲਕੁਲ ਝੂਠ ਬੋਲਦੇ ਆ। ਅਕਸ਼ੇ ਕੁਮਾਰ ਦਾ ਵੀ ਪੰਜਾਬ ਪੁਲਿਸ ਵਾਸਤੇ ਇੱਕ ਤੋਹਫਾ ਆਇਆ, 500 ਜਵਾਨਾਂ ਨੂੰ ਉਹਨਾਂ ਨੇ ਸਮਾਰਟ ਵਾਚਸ ਜਿਹੜੀਆਂ ਉਹ ਘੱਲੀਆਂ। ਕੇਰਲ ਦੇ ਵਿੱਚ ਅੱਜ 65 ਮਾਮਲੇ ਆਏ ਆ। ਤੁਹਾਨੂੰ ਪਤਾ ਕੇਰਲ ਨੇ ਇੱਕ ਬਹੁਤ ਵੱਡੀ ਮਿਸਾਲ ਪੇਸ਼ ਕੀਤੀ ਸੀ, ਇੱਕ ਮਾਡਲ ਸੀਗਾ, ਪਰ ਉੱਥੇ ਹੁਣ ਫਿਰ ਇਹ ਮਾਮਲੇ ਜਿਹੜੇ ਆ ਉਹ ਯਕਦਮ ਆਉਣੇ ਸ਼ੁਰੂ ਹੋਏ ਆ। ਸਾਡੇ ਪੰਜਾਬ ਜਿੰਨੀ ਐਵਰੇਜ ਤਕਰੀਬਨ ਲਾ ਲਓ ਕਿ 65 ਕੋ ਮਾਮਲੇ ਆਏ ਆ, ਸਾਡੇ ਵੀ ਇੱਥੇ 60-65 ਦੀ ਐਵਰੇਜ ਹੁਣ ਚੱਲਣ ਲੱਗ ਪਈ ਆ। ਪਰ 905 ਲੋਕ ਜਿਹੜੇ ਆ ਉਹਨਾਂ ਚੋਂ ਠੀਕ ਵੀ ਹੋਏ ਆ, 1238 ਕੁੱਲ ਮਾਮਲੇ ਸੀਗੇ। ਇਸ ਤੋਂ ਇਲਾਵਾ ਜੇ ਗੱਲ ਕਰੀਏ ਹੈਦਰਾਬਾਦ ਦੇ ਵਿੱਚ ਇੱਕ ਹਸਪਤਾਲ ਦੇ ਅੰਦਰ, ਸ਼ਾਇਦ ਗਾਂਧੀ ਹਸਪਤਾਲ ਸੀਗਾ, ਉੱਥੇ ਇੱਕ ਮਰੀਜ਼ ਦੀ ਡੈਥ ਹੋ ਜਾਂਦੀ ਹੈ, ਕਰੋਨਾ ਵਾਇਰਸ ਤੋਂ ਪੀੜਤ ਸੀਗਾ। ਫਿਰ ਉਹਦੇ ਜਿਹੜੇ ਵਾਰਸ ਸੀਗੇ ਉਹਨਾਂ ਨੇ ਡਾਕਟਰ ਕੁੱਟ ਕੱਟੇ, ਤੇ ਡਾਕਟਰ ਜਿਹੜੇ ਆ ਉਹ ਫਿਰ ਬਹਿ ਗਏ ਪ੍ਰਦਰਸ਼ਨ ਤੇ ਜਦ ਪੁਲਿਸ ਆਈ ਤੇ ਉਹਨਾਂ ਦੇ ਨਾਲ ਫਿਰ ਉਹਨਾਂ ਦਾ ਧੱਕ ਮਤੱਕਾ ਹੋ ਗਿਆ। ਖੈਰ ਹੁਣ ਤੱਕ ਕਹਿੰਦੇ ਕਿ 1643 ਟ੍ਰੇਨਾਂ ਜਿਹੜੀਆਂ ਉਹ UP ਚ ਆਈਆਂ ਤੇ ਲਗਭਗ 22,18,000 ਕਿਰਤੀ ਜਿਹੜੇ ਵਾਪਸ ਆ ਚੁੱਕੇ ਆ। ਇਹ ਉੱਤਰ ਪ੍ਰਦੇਸ਼ ਦੇ ਜਿਹੜੇ ਚੀਫ ਸੈਕਟਰੀ ਆ ਉਹਨਾਂ ਨੇ ਜਾਣਕਾਰੀ ਦਿੱਤੀ ਆ। ਤੇ ਇੱਧਰ ਗੋਆ ਦੇ ਵਿੱਚ ਕੁਛ ਪਿੰਡਾਂ ਦੀ ਜਨਤਾ ਨੇ ਆਪ ਹੀ ਲੋਕਡਾਊਨ ਲਾ ਦਿੱਤਾ ਤੇ ਸਰਕਾਰ ਕਹਿ ਰਹੀ ਕਿ ਹਾਲ ਛੱਡੋ ਖੜਾ, ਕੁਛ ਨਹੀਂ ਹੁੰਦਾ, ਇਹ ਖੋਲ ਦਿਓ, ਇਹਦੀ ਕੋਈ ਜ਼ਰੂਰਤ ਨਹੀਂ। ਜੇ ਪੰਜਾਬ ਦੀ ਗੱਲ ਕਰੀਏ, ਮੋਤੀ ਨਗਰ ਜਲੰਧਰ ਦੇ ਵਿੱਚ ਅੱਜ ਇੱਕ ਹੋਰ ਬਜ਼ੁਰਗ ਦੇਵਦੱਤ ਸ਼ਰਮਾ ਦੀ ਮੌਤ ਹੋ ਗਈ ਆ। ਦੱਸਦੇ ਕਿ ਉਹ ਵੀ ਪੋਜ਼ਿਟਿਵ ਸਨ। ਹਾਲਾਂਕਿ 2 ਮੌਤਾਂ ਦੀ ਹੋਰ ਵੀ ਖਬਰ ਆ। ਅੰਮ੍ਰਿਤਸਰ ਚ ਕਰੋਨਾ ਦੇ ਕੇਸ ਜਿਹੜੇ ਆ 500 ਤੋਂ ਪਾਰ ਹੋ ਗਏ ਆ। ਕਮਿਊਨਿਟੀ ਸਪਰੈਡ ਦਾ ਖਤਰਾ ਉੱਥੇ ਹੋ ਗਿਆ, ਕਈ ਇਲਾਕੇ ਜਿਹੜੇ ਸੀਲ ਕਰ ਦਿੱਤੇ ਗਏ ਆ। ਤੇ ਇਧਰ ਜਿਹੜੇ ਸੋਨੀ ਜੀ ਅੰਮ੍ਰਿਤਸਰ ਤੋਂ ਹੀ ਮੰਤਰੀ ਆ, ਜਿਹੜੇ ਵਜ਼ੀਰ ਆ, ਉਹ ਕਹਿੰਦੇ ਮਿਸ਼ਨ ਫਤਿਹ ਪੰਜਾਬ ਚ ਰੋਜ਼ਾਨਾ ਆਪਾਂ ਕਹਿੰਦੇ ਕਿ 9,000 ਟੈਸਟ ਕਰ ਰਹੇ ਆ। ਤਾਂ ਟੈਸਟਾਂ ਨੂੰ ਤੁਸੀਂ ਜਿੰਨਾ ਮਰਜ਼ੀ ਵਧਾਓ, ਉਹ ਕੋਈ ਨਹੀਂ ਤੁਹਾਨੂੰ ਰੋਕ ਰਿਹਾ, ਪਰ ਕਮਿਊਨਿਟੀ ਸਪਰੈਡ ਦਾ ਜਿਹੜਾ ਖਤਰਾ ਇਹਨੂੰ ਜ਼ਰੂਰ ਟਾਲਿਆ ਜਾਣਾ ਚਾਹੀਦਾ। ਬਿਹਾਰ ਤੋਂ ਆਏ ਵਿਅਕਤੀ ਦਾ ਵੀ ਇੱਕ ਕਰੋਨਾ ਟੈਸਟ ਪੋਜ਼ਿਟਿਵ ਆਇਆ। ਇਹ ਵੀ ਕਾਫੀ ਮੇਰੇ ਖਿਆਲ ਦੇ ਨਾਲ ਸੋਚਣ ਵਿਚਾਰਨ ਵਾਲੀ ਗੱਲ ਹੈ, ਕਿਉਂਕਿ ਤੁਹਾਨੂੰ ਪਤਾ ਜਿਹੜੀ ਰਿਵਰਸ ਮਾਈਗ੍ਰੇਸ਼ਨ ਹੋਈ ਸੀ ਉਸ ਤੋਂ ਬਾਅਦ ਹੁਣ ਕੁਝ ਮਜ਼ਦੂਰ ਜਿਹੜੇ ਆ ਉਹ ਵਾਪਸ ਪਰਤਣੇ ਸ਼ੁਰੂ ਹੋ ਗਏ ਪੰਜਾਬ ਦੇ ਵਿੱਚ। ਤਾਂ ਇਹ ਕਾਫੀ ਗੰਭੀਰ ਮਸਲਾ। ਇੱਧਰ ਹਾਈ ਕੋਰਟ ਵੱਲੋਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਜ਼ਿਲ੍ਹਾ ਸੈਸ਼ਨ ਜੱਜਾਂ ਨੂੰ ਅੱਜ ਕਿਹਾ ਗਿਆ ਕਿ ਆਮ ਕੇਸਾਂ ਦੀ ਫਾਈਲਿੰਗ ਵਾਸਤੇ ਤੁਸੀਂ ਭਾਈ ਤਿਆਰੀ ਵੱਟੋ, ਮਤਲਬ ਕਿ ਤੁਸੀਂ ਆਪਣੇ ਪੱਧਰ ਤੇ ਵੇਖੋ ਕਿ ਕਿਸ ਤਰ੍ਹਾਂ ਅਦਾਲਤੀ ਕਾਰਵਾਈਆਂ ਜਿਹੜੀਆਂ ਸ਼ੁਰੂ ਕੀਤੀਆਂ ਜਾ ਸਕਦੀਆਂ। ਹਾਂ, ਤੁਹਾਡੇ ਕੋਲ ਇਹ ਅਖਤਿਆਰ ਰਹੇਗਾ ਕਿ ਜੇ ਤੁਹਾਨੂੰ ਲੱਗਦਾ ਕਿ ਸਥਿਤੀਆਂ ਪ੍ਰਤੀਕੂਲ ਨੇ, ਅਨੁਕੂਲ ਨਹੀਂ ਹੈਗੀਆਂ ਇਸ ਵੇਲੇ, ਤਾਂ ਤੁਸੀਂ ਆਪਣੇ ਪੱਧਰ ਤੇ ਫਿਰ ਦੁਬਾਰਾ ਫੈਸਲਾ ਲੈ ਸਕਦੇ। ਇੱਧਰ ਲਹਿਰਾ ਗਾਗਾ ਦੇ ਵਿੱਚ ਰੁਜ਼ਗਾਰ ਨਾ ਮਿਲਣ ਕਰਕੇ, ਮਤਲਬ ਕਿ ਬੇਰੁਜ਼ਗਾਰੀ ਵਿੱਚ ਚੱਲ ਰਿਹਾ, ਇੱਕ ETT ਪਾਸ ਨੌਜਵਾਨ ਵੱਲੋਂ ਖੁਦਕੁਸ਼ੀ ਕਰ ਲਈ ਗਈ ਆ। ਇੱਕ ਮੁੰਡਾ ਜਿਹੜਾ ਅੱਜ ਓਵਰਡੋਜ਼ ਨਾਲ ਵੀ ਮਰਿਆ। ਕਰੋਨਾ ਹੀ ਨਹੀਂ, ਸਾਨੂੰ ਆਪਣਾ ਜਿਹੜਾ ਰੋਣਾ ਉਹ ਵੀ ਮਾਰਦਾ ਪਿਆ ਚਫੇਰਿਓਂ। ਜੀ ਜੀ। ਤੇ ਮਿੰਟੂ ਜੀ, ਅਗਲੀ ਜਿਹੜੀ ਗੱਲ ਕਰੀਏ, ਅੰਮ੍ਰਿਤਸਰ ਦੀ ਪ੍ਰਾਈਵੇਟ ਲੈਬ ਵੱਲੋਂ ਕਹਿੰਦੇ ਲੋਕਾਂ ਦੀਆਂ ਝੂਠੀਆਂ ਕਰੋਨਾ ਰਿਪੋਰਟਾਂ ਬਣਾਉਣ ਦਾ ਮਾਮਲਾ ਸਾਹਮਣੇ ਆਇਆ। ਦੇਖੋ, ਇਹ ਬਹੁਤ ਗੰਭੀਰ ਮਸਲਾ ਸਾਹਮਣੇ ਆਇਆ। ਔਰ ਦੇਖੋ, ਇਹਦੇ ਵਿੱਚ 2-3 ਚੀਜ਼ਾਂ ਨੇ। ਇੱਕ ਤੇ ਇਹ ਆ ਕਿ ਇੱਕ ਜਿਹੜੀ ਨਿੱਜੀ ਲੈਬ ਆ, ਹਾਲਾਂਕਿ ਨਾਮ ਨਹੀਂ ਨਸ਼ਰ ਹੋਇਆ, ਕੁਝ ਮੀਡੀਆ ਆਊਟਲੈਟ ਨੇ ਇਹ ਖਬਰ ਦਿੱਤੀ ਆ ਕਿ ਇੱਕ ਪ੍ਰਾਈਵੇਟ ਲੈਬ ਸੀ, ਉਹਨਾਂ ਨੇ ਝੂਠੀਆਂ ਕਰੋਨਾ ਰਿਪੋਰਟਾਂ ਜਿਹੜੀਆਂ ਬਣਾਈਆਂ।
ਔਰ ਇੱਕ ਪਰਿਵਾਰ ਨੇ ਅੱਜ ਮੇਰੇ ਖਿਆਲ ਦੇ ਨਾਲ ਪ੍ਰੈਸ ਕਾਨਫਰੰਸ ਵੀ ਕੀਤੀ ਆ। ਮੈਂ ਜ਼ਿਆਦਾ ਤੇ ਨਹੀਂ ਸੁਣ ਸਕਿਆ ਪ੍ਰੈਸ ਕਾਨਫਰੰਸ, ਪਰ ਥੋੜੀ ਜਿਹੀ ਜਿੰਨੀ ਕੁ ਮੈਂ ਸਮਝ ਸਕਿਆ ਉਹਨਾਂ ਦੀ ਗੱਲਬਾਤ, ਕਿ ਇਹਨਾਂ ਨੇ ਮਤਲਬ ਕਿ ਇੱਕ ਜਾਣ ਬੁੱਝ ਕੇ, ਹੁਣ ਇਹ ਲੈਬ ਸੀ ਜਾਂ ਕੋਈ ਹੋਰ ਲੈਬ ਉਹਦਾ ਮੈਨੂੰ ਨਹੀਂ ਪਤਾ, ਮੈਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ, ਇਹ ਮੈਂ ਕਲੀਅਰ ਕਰ ਦੇਵਾਂ। ਤਾਂ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਮੈਂ ਸੁਣ ਰਿਹਾ ਸੀਗਾ, ਉਹ ਵਿਅਕਤੀ ਵਿਚਾਰਾ ਪੜ੍ਹਿਆ ਲਿਖਿਆ ਸੀ, ਸ਼ਾਇਦ ਉਹਨਾਂ ਦੀ ਫੈਮਿਲੀ ਜਿਹੜੀ ਮੇਰੇ ਖਿਆਲ ਦੇ ਨਾਲ ਆਰਮੀ ਨਾਲ ਵੀ ਬਿਲੋਂਗ ਰਹੀ ਹੈ। ਤਾਂ ਉਹ ਕਹਿੰਦੇ ਆ ਕਿ ਮਤਲਬ ਕਿ ਸਾਨੂੰ ਏਦਾਂ ਇੱਕ ਫੇਕ ਰਿਪੋਰਟ ਨੇ ਮਾਰ ਦਿੱਤਾ, ਸਾਡਾ ਸਾਰਾ ਪਰਿਵਾਰ ਹੈ ਜਿਹੜਾ ਫਾਹੇ ਚੜਾ ਦਿੱਤਾ, ਔਰ ਪ੍ਰੈਗਨੈਂਟ ਲੇਡੀ ਸਾਡੀ ਜਿਹੜੀ ਆ ਜਾ ਕੇ ਆਈਸੋਲੇਟ ਕਰ ਦਿੱਤੀ ਜਾਂਦੀ ਆ ਕਰੋਨਾ ਵਾਰਡ ਦੇ ਵਿੱਚ। 2 ਦਿਨਾਂ ਬਾਅਦ ਰਿਪੋਰਟ ਜਿਹੜੀ ਆ ਨੈਗੇਟਿਵ ਆ ਜਾਂਦੀ ਆ, ਮਤਲਬ ਕਿ ਲੈਬ ਨੇ ਪੋਜ਼ਿਟਿਵ ਕਰ ਦਿੱਤੀ। ਤਾਂ ਮੇਰੇ ਖਿਆਲ ਦੇ ਨਾਲ ਇਸੇ ਲੈਬ ਦਾ ਹੀ ਰੌਲਾ ਪੈਂਦਾ। ਖੈਰ ਬਾਕੀ ਕੱਲ ਨੂੰ ਸਪਸ਼ਟ ਹੋ ਜਾਏਗਾ। ਤੇ ਇਹਦੇ ਵਿੱਚ ਕੀ ਆ ਕਿ ਜੋ ਇਹਨਾਂ ਨੇ ਰਿਪੋਰਟਾਂ ਦਿੱਤੀਆਂ ਕਿ ਹਾਂ ਭਾਈ ਇਹ ਪੋਜ਼ਿਟਿਵ ਆ, ਤੇ ਬਾਅਦ ਦੇ ਵਿੱਚ ਜਦ ਉਹਨਾਂ ਦੇ ਦੁਬਾਰਾ ਟੈਸਟ ਹੋਏ, ਮਤਲਬ ਕਿ ਦੂਸਰੀਆਂ ਥਾਵਾਂ ਤੋਂ, ਤਾਂ ਉਹ ਨੈਗੇਟਿਵ ਨਿਕਲੇ। ਅੱਗੇ ਵੀ ਰੌਲਾ ਪਿਆ ਪੰਜਾਬ ਦੇ ਵਿੱਚ, ਤੁਹਾਨੂੰ ਪਤਾ ਹੀ ਆ ਨਾ, ਕਿ ਇੱਕ ਵਾਰੀ ਇਹਨਾਂ ਦੇ ਆਪਣੇ ਜਿਹੜੇ ਸਿਹਤ ਕਰਮੀ ਸੀਗੇ, ਸ਼ਾਇਦ ਰੋਪੜ ਜ਼ਿਲ੍ਹੇ ਦੀ ਘਟਨਾ ਆ, ਕਿ ਇਹਨਾਂ ਦੇ ਆਪਣੇ ਬੰਦੇ ਜਿਹੜੇ ਆ ਉਹ ਪੋਜ਼ਿਟਿਵ ਆ ਗਏ 3 ਜਾਣੇ। ਤਾਂ ਜਦ ਉਹਨਾਂ ਨੇ PGI ਤੋਂ ਮਾਮਲਾ ਜਿਹੜਾ ਚੈੱਕ ਕਰਵਾਇਆ ਤੇ ਮਾਮਲਾ ਉਲਟਾ ਪੈ ਗਿਆ, ਕਿਉਂਕਿ ਉੱਥੋਂ ਨੈਗੇਟਿਵ ਆਏ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਪਟਿਆਲਿਓਂ ਬੰਦਾ ਪੋਜ਼ਿਟਿਵ ਆ ਰਿਹਾ, ਚੰਡੀਗੜ੍ਹ ਜਾ ਕੇ ਨੈਗੇਟਿਵ ਆ ਰਿਹਾ, ਤੇ ਸੰਨੇ 50-60 ਕਿਲੋਮੀਟਰ ਦੀ ਦੂਰੀ ਹੈ। 50-60 ਕਿਲੋਮੀਟਰ 'ਚ ਕੀ ਕਰੋਨਾ ਨੂੰ ਥੋੜੀ ਪੈ ਜਾਂਦੀ ਹੈ? ਦੱਸੋ। ਮਤਲਬ ਇਹ ਲੈਬ ਦਾ ਹੀ ਫਰਕ ਆ ਨਾ। ਤੇ ਲੈਬਾਂ ਦਾ ਅੱਗੇ ਵੀ ਰੌਲਾ ਪੈਂਦਾ ਰਿਹਾ। ਇੱਥੇ ਕਈ ਵਾਰ ਪੱਤਰਕਾਰਾਂ ਨੇ ਸਟਿੰਗ ਵੀ ਕੀਤੇ ਆ। ਸਟਿੰਗ ਤੋਂ ਭਾਵ ਇਹ ਆ ਕਿ ਇੱਕ ਥਾਂ ਤੋਂ ਜਾਣ ਕੇ ਟੈਸਟ ਕਰਾਉਣਾ ਤੇ ਉੱਥੋਂ ਪੁਸ਼ਟੀ ਹੋ ਜਾਣੀ, ਤੇ ਦੂਜੀ ਲੈਬ ਦੇ ਵਿੱਚ ਜਾਣਾ, ਉਸੇ ਬੰਦੇ ਨੇ ਉਸੇ ਰੋਗ ਦਾ ਇਹ ਨਕਾਰਾਤਮਕ ਟੈਸਟ ਆ ਜਿਹੜਾ ਕਿ ਰੋਗ ਹੈ ਹੀ ਨਹੀਂ ਹੈ। ਅੱਗੇ ਵੀ ਰੌਲਾ ਪੈਂਦਾ, ਪਰ ਇਹਨਾਂ ਚੀਜ਼ਾਂ ਤੇ ਕੋਈ ਕੰਨ ਹੀ ਨਹੀਂ ਧਰਦਾ। ਅੰਮ੍ਰਿਤਸਰ ਦੀ ਉਹੀ ਇੱਕ ਹੋਰ ਘਟਨਾ ਮੇਰੇ ਖਿਆਲ ਦੇ ਨਾਲ, ਉੱਥੇ ਸਰਕਾਰੀ ਲੈਬ ਜਿੱਥੋਂ ਕਰਵਾਉਂਦੇ, ਮਤਲਬ ਕਿ ਸਰਕਾਰ ਦਾ ਟਾਈ ਅਪ ਹੈ ਜਿੱਥੋਂ, ਉੱਥੇ ਦੇਖ ਲਓ ਕਿ ਸੈਂਪਲ ਪਏ ਆ। ਤੇ ਕਮਾਲ ਦੀ ਗੱਲ ਹੈ ਕਿ 8-8 ਦਿਨ ਤੋਂ ਸੈਂਪਲ ਰੁਲਦੇ ਪਏ ਆ, ਤੇ ਸਿਹਤ ਮਾਰ ਕਹਿੰਦੇ ਕਿ 72 ਘੰਟਿਆਂ ਬਾਅਦ ਕਿਸੇ ਵੀ ਸੈਂਪਲ ਦਾ ਨਤੀਜਾ ਸਹੀ ਆਉਣਾ ਸੰਭਵ ਹੀ ਨਹੀਂਗਾ। ਕੀ ਕਰੋਗੇ ਤੁਸੀਂ? ਦੁਬਈ ਚੋਂ ਮੁੰਡੇ ਆਏ ਆ, ਉਹ ਇੱਥੇ ਵਿਚਾਰੇ 11-11, 12-12 ਦਿਨ ਤੋਂ ਕੁਆਰੰਟੀਨ ਹੈ, ਜਦ ਕਿ ਕਾਇਦੇ ਦੇ ਮੁਤਾਬਕ 7 ਦਿਨਾਂ ਤੋਂ ਵੱਧ ਤੁਸੀਂ ਕੁਆਰੰਟੀਨ ਨਹੀਂ ਕਰ ਸਕਦੇ। ਤੇ ਉਹਨਾਂ ਦੀ ਟੈਸਟ ਰਿਪੋਰਟ ਜਿਹੜੀ ਆ ਉਹ 3 ਤਰੀਕ ਦੀ ਕੱਲੀ, ਹਾਲੇ ਤੱਕ ਮੁੜੀ ਨਹੀਂ। ਦੱਸੋ, ਪਤਾ ਨਹੀਂ ਰਕਸ਼ੇ ਤੇ ਰੱਖ ਕੇ ਭੇਜੀ ਆ ਕਿ ਜਿਹੜੀ ਤੁਰੀ ਆਉਂਦੀ ਆ। ਸੋ ਇਹ ਹੈਰਾਨਗੀ ਵਾਲੀ ਗੱਲ ਆ ਕਿ ਇਹੋ ਜਿਹੇ ਸੰਵੇਦਨਸ਼ੀਲ ਮੌਕੇ ਤੇ ਵੀ ਇੱਥੇ ਇਹੋ ਜਿਹੀਆਂ ਕੁਤਾਹੀਆਂ ਸਾਹਮਣੇ ਆਉਣ ਡਈਆਂ, ਜਿਨ੍ਹਾਂ ਨੂੰ ਮੈਂ ਸਮਝਦਾ ਕਿ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਕਦੇ ਵੀ। ਜੀ ਜੀ ਜੀ। ਤੇ ਮਿੰਟੂ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਕਮਲਨਾਥ ਦੀ ਕਥਿਤ ਆਡੀਓ ਹੋਈ ਆ ਵਾਇਰਲ, ਸਿਆਸੀ ਭੁਚਾਲ ਵੀ ਆ ਗਿਆ। ਦੇਖੋ, ਕਮਲਨਾਥ ਦੀ ਜਿਹੜੀ ਆਡੀਓ ਵਾਇਰਲ ਹੋਈ ਆ ਨਾ, ਤਾਂ ਉਹ ਆਡੀਓ ਮੇਰੇ ਖਿਆਲ ਦੇ ਨਾਲ ਹੈਰਾਨ ਨਹੀਂ ਕਰਦੀ, ਉਹਨਾਂ ਲੋਕਾਂ ਨੂੰ ਹੈਰਾਨ ਨਹੀਂ ਕਰਦੀ ਜੋ ਪੋਲੀਟੀਕਲ ਸਿਸਟਮ ਦੇ ਨਾਲ ਵਾਬਸਤਾ ਨਹੀਂ ਜਾਂ ਇਹਦੇ ਬਾਰੇ ਥੋੜੀ ਬਹੁਤ ਪਹੁੰਚ ਰੱਖਦੇ ਆ, ਮਤਲਬ ਕਿ ਚੀਰਾ ਫੜੀ ਕਰਦੇ, ਉਹਨਾਂ ਨੂੰ ਹੈਰਾਨ ਨਹੀਂ ਕਰਦੀ। ਹੈਰਾਨ ਉਹਨਾਂ ਨੂੰ ਕਰਦੀ ਹੈ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਭਰੋਸਾ ਹੈ, ਜਿਹੜੇ ਅੰਧ ਭਗਤ ਆ, ਉਹਨਾਂ ਨੂੰ ਸ਼ਾਇਦ ਕਿਤੇ ਨਾ ਕਿਤੇ ਚੋਟ ਵੱਜੀ ਹੋਵੇ ਕਿ ਇਸ ਤਰ੍ਹਾਂ ਵੀ ਹੋ ਸਕਦਾ ਹੈ, ਇਹ ਪੋਸੀਬਲ ਆ। ਪਰ ਉਹਨਾਂ ਨੇ ਗਾਣਾ ਨਹੀਂ ਸੁਣਿਆ ਗੋਵਿੰਦੇ ਵਾਲਾ, ਇਟ ਹੈਪਨਸ ਓਨਲੀ ਇਨ ਇੰਡੀਆ, ਭਾਰਤ 'ਚ ਹੀ ਵਾਪਰਦਾ ਸਾਰਾ ਕੁਝ, ਕਿ ਇੱਥੇ ਏਡੀਆਂ ਆਡੀਓ ਲੀਕ ਹੋ ਜਾਂਦੀਆਂ। ਹੁਣ ਦੇਖੋ ਸਮੱਸਿਆ ਕੀ ਆ ਕਿ ਇੱਕ ਆਡੀਓ ਹਿਮਾਚਲ 'ਚੋਂ ਲੀਕ ਹੋਈ ਤੇ ਉੱਥੇ ਹੜਕੰਪ ਆ ਗਿਆ, ਪਰਚਾ ਦਰਜ ਹੋ ਗਿਆ। PPE ਕਿੱਟ ਘੁਟਾਲਾ ਆਪਾਂ ਕੀਤਾ ਸੀਗਾ ਨਾ ਇੱਕ ਦਿਨ ਖਬਰ, ਤਾਂ ਉੱਥੇ PPE ਕਿੱਟ ਘੁਟਾਲਾ ਇਸੇ ਤਰ੍ਹਾਂ ਨਿਕਲਿਆ ਆਡੀਓ ਦੇ ਮਤਲਬ ਕਿ ਬਿਨਾਂ ਤੇ। ਹੁਣ ਇੱਧਰ ਜਦੋਂ ਆਡੀਓ ਨਿਕਲੀ ਆ ਜਿਹਦੇ ਵਿੱਚ ਦੇਖੋ ਪੁਸ਼ਟੀ ਨਹੀਂ, ਉਹ ਤਾਂ ਸਾਰੇ ਮੀਡੀਆ ਵਾਲੇ ਡਿਸਕਲੇਮਰ ਚਲਾਉਂਦੇ ਆ, ਉਹ ਵੀ ਆਪਾਂ ਫਾਰਮੈਲਿਟੀ ਕਰਦੇ ਨੇ ਕਿ ਅਸੀਂ ਪੁਸ਼ਟੀ ਨਹੀਂ ਕਰਦੇ, ਪੰਜਾਬੀ ਰੇਡੀਓ USA ਵਾਲੇ, ਪਰ ਆਵਾਜ਼ ਹੂ ਕੀ ਛੱਡੋ। ਮੈਂ ਕਹਿੰਦਾ ਕਿ ਇਦਾਂ ਹੀ ਲੱਗਦੀ ਹੈ ਕਿ ਜਿੱਦਾਂ ਸਾਡੇ ਕੋਲ ਬੋਲ ਰਹੇ ਹੁਣ ਸ਼ਿਵਰਾਜ ਸਿੰਘ ਜੀ, ਤਾਂ ਬੋਲ ਰਹੇ ਨੇ, ਉਹਦੇ ਵਿੱਚ ਕੀ ਬੋਲ ਰਹੇ ਆ, ਉਹ ਕਹਿ ਰਹੇ ਆ ਕਿ ਮੋਦੀ ਜੀ ਜਿਹੜੇ ਆ ਉਹ ਮਤਲਬ ਕਿ ਸਿੱਧੇ ਤੌਰ ਤੇ ਮੋਦੀ ਜੀ ਜਾਂ ਉਹਨਾਂ ਦੀ ਹਾਈ ਕਮਾਂਡ ਜਿਹੜੀ ਆ ਉਹਨਾਂ ਦਾ ਨਾਂ ਲੈ ਕੇ ਕਹਿ ਰਹੇ ਆ ਕਿ ਉਹਨਾਂ ਨੇ ਸਰਕਾਰ ਡੇਗੀ ਆ। ਇਹ ਉਹ ਕਹਿੰਦੇ ਆ ਕਿ ਇਹ ਆਲਾ ਕਮਾਨ ਹੀ ਸੀ ਜਿਨ੍ਹਾਂ ਨੇ ਫੈਸਲਾ ਲਿਆ ਕਿ ਸਰਕਾਰ ਨੂੰ ਡੇਗਿਆ ਜਾਣਾ ਚਾਹੀਦਾ, ਵਰਨਾ ਇਹ ਸਭ ਕੁਝ ਬਰਬਾਦ ਕਰ ਦੇਣਗੇ। ਮੈਂ ਹਿੰਦੀ ਨੂੰ ਟ੍ਰਾਂਸਲੇਟ ਕਰ ਰਿਹਾ ਪੰਜਾਬੀ 'ਚ ਜੀ। ਤੇ ਅੱਗੇ ਉਹ ਕਹਿੰਦੇ ਆ ਕਿ ਹੁਣ ਤੁਸੀਂ ਮੈਨੂੰ ਦੱਸੋ ਕਿ ਕੀ ਜੋਤੀ ਰਾਜਾ ਸਿੰਧੀਆ ਤੇ ਤੁਲਸੀ ਸਿਲਾਵਟ ਦੇ ਬਿਨਾਂ ਸਰਕਾਰ ਨੂੰ ਡੇਗਿਆ ਜਾ ਸਕਦਾ ਸੀ? ਸੰਭਵ ਸੀ? ਹੋਰ ਕੋਈ ਰਸਤਾ ਹੀ ਨਹੀਂ ਸੀ। ਇਹਨਾਂ ਨੂੰ ਤੇ ਲਿਆਉਣਾ ਹੀ ਪੈਣਾ ਸੀਗਾ। ਤੇ ਤੁਸੀਂ ਕਿਉਂ ਖਫਾ ਹੁੰਦੇ ਹੋ? ਆਪਣੇ ਬੰਦਿਆਂ ਨੂੰ, ਖਾਸ ਬੰਦਿਆਂ ਨੂੰ ਸੰਬੋਧਿਤ ਕਰ ਰਹੇ, ਮੁਖਾਤਬ ਹੋ ਰਹੇ ਆ,
ਕਿ ਭਾਈ ਇਹਨਾਂ ਨੂੰ ਤੇ ਲਿਆਉਣਾ ਪੈਣਾ ਸੀ, ਇਹਨਾਂ ਨੂੰ ਤੇ ਜਰੋ ਹੋਣਾ ਔਖੇ ਸੌਖੇ। ਕਹਿਣ ਦਾ ਮਤਲਬ ਇਹ ਆ ਕਿ ਆਲਾ ਕਮਾਂਡ ਹੋਰ ਕਰਦੀ ਵੀ ਕੀ, ਕਿਉਂਕਿ ਨਹੀਂ ਤੇ ਕਾਂਗਰਸ ਨੇ ਬਰਬਾਦ ਕਰ ਦੇਣਾ ਸੀ ਸਾਰਾ ਕੁਝ। ਉਹਨਾਂ ਦਾ ਭਾਵੇਂ ਉਹ ਆਉਣਾ ਕਿ ਸਾਡੀਆਂ ਜੋ ਪਾਲਿਸੀਆਂ ਸੀ ਇਹਨਾਂ ਨੇ ਉਲਟ ਜਾਣਾ ਸੀ ਉਹਨਾਂ ਦੇ। ਤਾਂ ਹੁਣ ਦੇਖੋ ਅੱਗੇ ਕੀ ਹੋਇਆ ਸੀ ਕਰਨਾਟਕ ਦੇ ਵਿੱਚ ਵੀ, ਆਪਾਂ ਕਹਿੰਦੇ ਹੁੰਦੇ ਸੀ ਕਰਨਾਟਕ, ਤੇ ਉਦੋਂ ਜਦੋਂ ਸਰਕਾਰ ਡਿੱਗ ਪਈ ਤੇ ਯੈਦੀਯੁਰੱਪਾ ਜੀ ਦੁਬਾਰਾ ਆ ਗਏ ਸੱਤਾ ਦੇ ਵਿੱਚ, ਤੇ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋ ਗਈ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਇਹ ਸਾਰਾ ਕੁਛ ਹੈ ਜਿਹੜਾ ਉਹ ਮਿੱਥ ਕੇ ਕੀਤਾ ਭਾਈ, ਖਰੀਦੋ ਫਰੋਖਤ ਦਾ ਮਾਮਲਾ ਸੀਗਾ ਉਹ। ਤਾਂ ਉੱਥੇ ਹੁਣ ਦੇਖੋ ਪੈਮਾਨਾ ਕਿਸ ਤਰ੍ਹਾਂ ਦਾ ਕਿ ਹਿਮਾਚਲ ਦੇ ਵਿੱਚੋਂ ਆਡੀਓ ਨਿਕਲਦੀ ਹੈ, ਉਹਦੇ ਤੇ ਕਾਰਵਾਈ ਹੁੰਦੀ ਹੈ, ਤਾਂ PPE ਕਿੱਟ ਘੁਟਾਲਾ ਆ ਜਾਂਦਾ ਸਾਹਮਣੇ, ਤੇ ਇੱਥੇ ਇੱਕ ਸਰਕਾਰ ਹੀ ਡੇਗ ਦਿੱਤੀ ਜਾਂਦੀ ਆ। ਮਤਲਬ ਕਿ ਡੈਮੋਕ੍ਰੇਸੀ ਦੀ ਹੱਤਿਆ ਕਰ ਦਿੱਤੀ ਜਾਂਦੀ ਆ। ਜੋ ਲੋਕਾਂ ਨੇ ਫਤਵਾ ਦਿੱਤਾ ਕਿਸੇ ਦੇ ਹੱਕ ਦੇ ਵਿੱਚ, ਉਹਨੂੰ ਖੋਹ ਲਿਆ ਜਾਂਦਾ। ਤੇ ਇੱਥੇ ਆਡੀਓ ਦੀ ਜਾਂਚ ਪੜਤਾਲ ਵੀ ਨਹੀਂ ਜੇ ਕਿਸੇ ਨੇ ਕਰਾਉਣੀ, ਮੇਰੀ ਗਰੰਟੀ ਆ। ਕਿਉਂਕਿ ਜੇ ਜਾਂਚ ਪੜਤਾਲ ਕਰਾਉਂਦੇ ਆ ਇੰਨਾ ਕੋਈ ਰਿਸਕ ਲੈਂਦੇ ਤਾਂ ਹੋ ਸਕਦਾ ਵੀ ਪੁੱਠਾ ਪੈ ਜਾਵੇ, ਬਹੁਤ ਕੁਝ ਹੋ ਸਕਦਾ। ਸੋ ਇਸ ਕਰਕੇ ਇਹ ਆਡੀਓ ਸੁਣ ਲਓ, ਮਨੋਰੰਜਨ ਕਰੋ ਝੱਟ। ਜਿਵੇਂ ਬੱਚੇ ਮੋਟੂ ਪਤਲੂ ਦੇਖਦੇ ਆ ਜਾਂ ਹੋਰ ਕਾਰਟੂਨ ਦੇਖਦੇ, ਮਨੋਰੰਜਨ ਆ, ਪਰ ਇਹਦੇ ਵਿੱਚ ਕਦੇ ਵੀ ਗੰਭੀਰਤਾ ਨਹੀਂ ਵਰਤੀ ਜਾਵੇਗੀ ਡੈਮੋਕ੍ਰੇਸੀ ਨੂੰ ਬਚਾਉਣ ਵਾਸਤੇ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਕੁਵੈਤ ਵਿੱਚ ਫਸੇ ਪੰਜਾਬੀਆਂ ਦਾ ਬੁਰਾ ਹਾਲ, ਦਰਦਨਾਕ ਵੀਡੀਓ ਆਈ ਹੈ ਹੁਣ ਸਾਹਮਣੇ। ਹਾਂਜੀ ਦੇਖੋ, ਮੈਂ ਗੱਲ ਕਰ ਹੀ ਰਿਹਾ ਸੀਗਾ ਕਿ ਉੱਥੇ ਇਹਨਾਂ ਨੇ ਜਿੱਦਾਂ ਕਿਹਾ ਕਿ ਖਾੜੀ ਦੇਸ਼ਾਂ ਦੇ ਵਿੱਚ ਅਸੀਂ ਹੋਰ ਫਲਾਈਟਾਂ ਘੱਲਾਂਗੇ, ਉਹ ਘੱਲਣੀਆਂ ਮੈਂ ਸਮਝਦਾ ਕਿ ਵਾਜਬ ਨੇ, ਜ਼ਰੂਰ ਘੱਲਣੀਆਂ ਚਾਹੀਦੀਆਂ। ਇਸ ਗੱਲੋਂ ਚਲੋ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਨੇ ਦੇਰ ਕੀਤੀ ਆ, ਪਰ ਫਿਰ ਵੀ ਫਲਾਈਟਾਂ ਸ਼ੁਰੂ ਕੀਤੀਆਂ, ਬਹੁਤ ਸਾਰੇ ਬੰਦਿਆਂ ਨੂੰ ਕੱਢ ਕੇ ਲਿਆਏ, ਉਹਨਾਂ ਵਾਸਤੇ ਸ਼ਾਬਾਸ਼ੀ। ਕਿਉਂਕਿ ਆਪਾਂ ਹਮੇਸ਼ਾ ਜਦੋਂ ਚੰਗਾ ਕਰਦੇ, ਕੁਝ ਵੀ ਚੰਗਾ ਕਰਦੇ, ਥੋੜਾ ਚੰਗਾ ਕਰਦੇ, ਆਪਾਂ ਕਹਿੰਦੇ ਕਿ ਸ਼ਾਬਾਸ਼ੀ ਪਾਈ। ਕਿਸੇ ਨੂੰ ਤਾਂ ਕਿਸੇ ਦੇ ਘਰ ਤੱਕ ਪਹੁੰਚਾਇਆ ਨਾ ਤੁਸੀਂ। ਜੇ ਸੋਨੂੰ ਸੂਦ ਭਾਜਪਾ ਦਾ ਪਿਆਦਾ RSS ਦਾ ਹੋ ਸਕਦਾ ਜਿਵੇਂ ਤਥਾ ਕਥਿਤ ਦੋਸ਼ ਆ, ਪਰ ਅਸੀਂ ਕਹਿੰਦੇ ਹਾਂ ਕਿ ਅਸੀਂ ਕੀ ਲੈਣਾ। ਗੱਲ ਤੇ ਇਹ ਕਿ ਜਿਨ੍ਹਾਂ ਬੰਦਿਆਂ ਨੂੰ ਉਹਨੇ ਨਰਕ ਚੋਂ ਕੱਢ ਕੇ, ਦੋਜ਼ਖ ਚੋਂ ਕੱਢ ਕੇ ਘਰ ਤੱਕ ਪਹੁੰਚਾ ਦਿੱਤਾ, ਉਹਨਾਂ ਵਾਸਤੇ ਤੇ ਉਹ ਫਰਿਸ਼ਤਾ ਹੈ। ਤਾਂ ਹੁਣ ਗੱਲ ਇਹ ਆ ਕਿ ਜਿਹੜੇ ਬੰਦੇ ਰਹਿ ਗਏ ਨੇ ਉਹਨਾਂ ਵਾਸਤੇ ਤੇ ਸਭ ਕੁਛ ਨੇ ਫਾਲਿਆ ਨਾ। ਮਤਲਬ ਕਿ ਜੋ ਤੁਸੀਂ ਕਰ ਰਹੇ ਹੋ, ਜਦ ਤੱਕ ਅਖੀਰਲਾ ਬੰਦਾ ਵੀ ਘਰੇ ਨਹੀਂ ਪਹੁੰਚਦਾ ਤਦ ਤੱਕ ਮੇਰੇ ਖਿਆਲ ਦੇ ਨਾਲ ਉਹਦੇ ਵਾਸਤੇ ਸਾਰੀਆਂ ਚੀਜ਼ਾਂ ਮਾਇਨਾ ਨਹੀਂ ਰੱਖਦੀਆਂ। ਆਪਾਂ ਸ਼ਾਬਾਸ਼ੀ ਦੇ ਸਕਦੇ ਹਾਂ, ਇਹ ਆਪਣਾ ਮੋਢਾ ਥਾਪੜ ਸਕਦੇ ਆ ਕਿ ਹਾਂਜੀ ਅਸੀਂ ਸਭ ਕੁਝ ਕਰ ਲਿਆ, ਬਟ ਜਦ ਤੱਕ ਸਾਡੇ ਲੋਕ ਉਧਰ ਫਸੇ ਆ, ਚਾਹੇ ਉਹ 1 ਨੇ ਤੇ ਚਾਹੇ 11 ਨੇ, ਚਾਹੇ 11,000 ਹੈ, ਚਾਹੇ 11 ਲੱਖ ਆ, ਤਦ ਤੱਕ ਉਹਨਾਂ ਵਾਸਤੇ ਜੋ ਇਹ ਕੀਤਾ ਕਰਾਇਆ ਉਹ ਮਿੱਟੀ ਆ ਸਾਰਾ ਕੁਛ। ਤੱਕ ਸ਼ਾਇਦ ਕੁਵੈਤ ਦੇ ਵਿੱਚੋਂ ਵੀ ਨਹੀਂ, ਹੋਰ ਵੀ ਕੁਝ ਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਵੀਡੀਓ ਆ ਰਹੀਆਂ। ਤਾਂ ਕੁਵੈਤ ਵਾਲਿਆਂ ਦੀ ਵੀਡੀਓ ਮੇਰੇ ਤੱਕ ਵੀ ਪਹੁੰਚ ਕੀਤੀ ਸੀ ਉਹਨਾਂ ਨੇ WhatsApp ਰਾਹੀਂ, ਤਾਂ ਉਹ ਵਿਚਾਰੇ ਬਹੁਤ ਜ਼ਿਆਦਾ ਤਰਲਾ ਪਾ ਰਹੇ ਆ। ਉਦੋਂ ਇੱਕ ਕੰਪਨੀ ਦੀ ਗੱਲ ਕਰਦੇ ਸੀ, ਹੁਣ ਤੇ ਕਹਿੰਦੇ ਆ ਕਿ ਕਾਸਾ ਉੱਥੇ ਖਲਾਰਾ ਖਿਲਰਿਆ ਪਿਆ। ਤਾਂ ਇਹਦੇ ਵਿੱਚ ਕੀ ਹੈ, ਜਿਹੜੀ ਵੀਡੀਓ ਅੱਜ ਆਈ ਆ, ਮੀਡੀਆ ਨੇ ਜਿਹੜੀ ਕਵਰ ਵੀ ਕੀਤੀ ਆ, ਉਹ ਕਹਿੰਦੇ ਆ ਕਿ ਇੱਕ ਤੇ ਆ ਕਿ ਕੰਪਨੀ ਉੱਤੇ ਦੇ ਕੁਛ ਨਹੀਂ ਰਹੀ, ਉਲਟਾ ਉਹਨਾਂ ਦੇ ਪਾਸਪੋਰਟ ਜਿਹੜੇ ਆ ਉਹ ਵੀ ਪੁੱਠੇ ਨਹੀਂ ਮੋੜੇ ਜਾ ਰਹੇ। ਉੱਤੋਂ ਇਹ ਆ ਕਿ ਉਹਨਾਂ ਦੇ ਸਾਈਨ ਕਰਾਏ ਜਾ ਰਹੇ ਆ ਕਿ ਉਹ ਤਨਖਾਹ ਕਲੇਮ ਨਹੀਂ ਕਰਨਗੇ। ਹੁਣ ਕਮਾਲ ਦੀ ਗੱਲ ਹੈ ਕਿ ਇੱਕ ਤੇ ਕੰਮ ਕਾਰ ਹੈ ਨੀਗਾ, ਇੱਕ ਬੰਦਾ ਘਰ ਵੀ ਨਹੀਂ ਮੁੜ ਸਕਦਾ, ਤੇ ਇੱਕ ਇਹ ਆ ਕਿ ਤੁਸੀਂ ਉੱਥੇ ਬੰਨ ਕੇ ਬਿਠਾਈ ਬੈਠੇ ਹੋ। ਕਿਉਂਕਿ ਤੁਹਾਨੂੰ ਪਤਾ ਉੱਥੇ ਵੀ ਠੇਕੇਦਾਰੀ ਸਿਸਟਮ, ਦਲਾਲ ਸਿਸਟਮ, ਗਰੀਬ ਘਰਾਂ ਦੇ ਬੱਚੇ ਉਧਰ ਨੂੰ ਮੂੰਹ ਕਰ ਜਾਂਦੇ ਆ, ਫਿਰ ਸਾਰੀ ਜ਼ਿੰਦਗੀ ਉੱਥੇ ਤਪਦੇ ਰੇਤਿਆਂ 'ਚ ਖਪਦੇ ਰਹਿੰਦੇ ਆ ਪਰਿਵਾਰ ਪਾਲਣ ਵਾਸਤੇ। ਤਾਂ ਕਹਿਣ ਦਾ ਭਾਵ ਇਹ ਆ ਕਿ ਇੰਨੇ ਮਜਬੂਰ ਲਾਚਾਰ ਹੋ ਜਾਂਦੇ ਉਸ ਸਿਸਟਮ ਦੇ ਹੱਥੋਂ ਵੀ, ਕਈ ਵਾਰ ਜੇ ਪਰਤਣਾ ਚਾਹੁਣ ਤੇ ਪਰਤ ਵੀ ਨਹੀਂ ਪਾਉਂਦੇ ਵੇਲੇ ਦੇ ਨਾਲ। ਤਾਂ ਹੁਣ ਇਹਦੇ ਵਿੱਚ ਕੀ ਆ ਕਿ ਅਸੀਂ ਸਿਰਫ ਇੱਕ ਸੰਵੇਦਨਾ ਜਤਾ ਸਕਦੇ, ਉਹਨਾਂ ਦੀ ਗੱਲ ਜਿਹੜੀ ਆ ਉਹ ਗਾਂਹ ਖੜ ਸਕਦੇ ਆ, ਪਰ ਇਹ ਕਰਨਾ ਸਾਰਾ ਭਾਰਤ ਸਰਕਾਰ ਨੇ ਆ। ਔਰ ਦੇਖੋ ਰੈਮਿਟੈਂਸ ਕਿੰਨਾ ਆਉਂਦਾ, ਆਪਾਂ ਕਈ ਵਾਰ ਗੱਲ ਕੀਤੀ ਆ ਕਿ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਰੈਮਿਟੈਂਸ ਆਉਂਦਾ, ਜਿੰਨਾ ਆਉਂਦਾ ਮੇਰੇ ਖਿਆਲ ਦੇ ਨਾਲ 82-83 ਬਿਲੀਅਨ ਪੂਰੇ ਸੰਸਾਰ ਦੇ ਵਿੱਚੋਂ ਸਾਡਾ, ਤਾਂ ਉਹਦੇ ਵਿੱਚੋਂ ਖਾੜੀ ਦੇਸ਼ਾਂ ਦਾ 40-50% ਹੋਊ ਘੱਟੋ ਘੱਟ। ਮਤਲਬ ਕਿ ਇਹੀ ਗਰੀਬ ਲੋਕ ਹੈ ਜਿਹੜੇ ਆਰਥਿਕ ਚੱਕਰ ਦੇ ਵਿੱਚ ਬਹੁਤ ਵੱਡਾ ਸਹਿਯੋਗ ਪਾਉਂਦੇ ਆ। ਤਾਂ ਤੁਸੀਂ ਉਹਨਾਂ ਦੀ ਔਖੇ ਵੇਲੇ ਬਾਂਹ ਨਹੀਂ ਫੜਦੇ। ਇਰਾਕ ਦੇ ਵਿੱਚ ਸਾਡੇ ਮੁੰਡੇ ਮਰ ਜਾਂਦੇ ਆ ਤੇ ਤੁਸੀਂ ਸਾਲ, 1.5 ਸਾਲ, 2 ਸਾਲ ਪਤਾ ਨਹੀਂ ਕੀ ਕੁਛ ਕਰਦੇ ਰਹੇ ਆ, ਲੋਕਾਂ ਨੂੰ ਬੇਵਕੂਫ ਬਣਾਈ ਗਏ, ਲੋਕਾਂ ਨੂੰ ਸਿਆਸਤ 'ਚ ਉਲਝਾਈ ਗਏ। ਤੁਹਾਡੇ ਕੋਲ ਕੋਈ ਡਾਟਾ ਨਹੀਂ ਸੀਗਾ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ, ਕੋਈ ਰਿਕਾਰਡ ਨਹੀਂ ਹੈ। ਹੁਣ ਇਹ ਦੇਖੋ ਬੰਦੇ ਕਿੱਥੇ ਕਿੱਥੇ ਫਸੇ ਹੋਏ ਆ, ਕਿੱਥੋਂ ਵੀਡੀਓ ਪਾ ਰਹੇ ਆ। ਤੁਹਾਨੂੰ ਤੁਰੰਤ ਉਹਨਾਂ ਤੇ ਐਕਸ਼ਨ ਲੈਣਾ ਚਾਹੀਦਾ। ਜੇ ਤੁਸੀਂ ਨਹੀਂ ਲੈ ਸਕਦੇ ਤਾਂ ਘੱਟੋ ਘੱਟ ਮੋਦੀ ਸਾਹਿਬ ਨੂੰ ਦੁਬਈ ਦੇ ਵਿੱਚ ਉੱਥੇ ਵਾਰਡ ਮਿਲ ਜਾਂਦਾ, ਕੁਵੈਤ ਵਾਲਿਆਂ ਨਾਲ ਵੀ ਗੱਲ ਕਰ ਲੈਂਦੇ ਆ, ਫਿਰ ਵੱਡੇ ਸ਼ੇਖਾਂ ਦੇ ਨਾਲ ਉਹਨਾਂ ਦੇ ਬਹਿਣੇ ਉੱਠਣੇ ਦੱਸੇ ਜਾਂਦੇ ਆ। ਤਾਂ ਇਹੋ ਜਿਹੇ ਮਾਮਲਿਆਂ ਦੇ ਵਿੱਚ ਵੀ ਤੇ ਗੰਭੀਰਤਾ ਵਿਖਾਉਣ ਦੀ ਜ਼ਰੂਰਤ ਹੈ ਨਾ। ਸੋ ਸਾਡੇ ਪੰਜਾਬੀ ਮੁੰਡੇ ਆ ਜਿਹੜੇ ਉਹ ਵੀ ਕੱਢ ਕੇ ਲਿਆਉਣੇ ਚਾਹੀਦੇ ਆ। ਔਰ ਕੋਈ ਵੀ ਹੈ, ਚਾਹੇ ਤਮਿਲਨਾਡੂ ਦਾ, ਚਾਹੇ ਕੇਰਲ ਦਾ, ਜਦ ਤੱਕ ਅਖੀਰਲਾ ਬੰਦਾ ਨਹੀਂ ਲਿਆਂਦਾ ਜਾਂਦਾ
ਜਿਹਦਾ ਮਨ ਵੱਜਦਾ ਘਰ ਉਹਨੂੰ, ਉਦੋਂ ਤੱਕ ਮੈਂ ਸਮਝਦਾ ਕਿ ਚਾਹੇ ਤੁਸੀਂ 52 ਹੋਰ ਫਲਾਈਟਾਂ ਸ਼ੁਰੂ ਕਰੋ ਤੇ ਚਾਹੇ 52,000, ਉਦੋਂ ਤੱਕ ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਉਸ ਬੰਦੇ ਵਾਸਤੇ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਆ, ਚੀਮੇ ਹੁਣਾਂ ਦਾ ਬਿਆਨ ਆਇਆ, ਕਹਿੰਦੇ ਭੂ ਮਾਫੀਆ ਦੇ ਵਿੱਚ ਸ਼ਾਮਲ ਹਨ ਕਾਂਗੜ ਤੇ ਹਰਜੋਤ ਕਮਲ। ਹਾਂਜੀ ਦੇਖੋ, ਸਿਆਸਤ ਜਿਹੜੀ ਆ ਹੁਣ ਮਗਣੀ ਸ਼ੁਰੂ ਹੋ ਗਈ ਆ। ਕਰੋਨਾ ਨੇ ਵਾਹਵਾ ਠੰਡੀ ਕਰੀ ਰੱਖੀ ਸੀਗੀ, ਪਰ ਹੁਣ ਤੇ ਐ ਤੰਦੂਰ ਹੋਈ ਪਈ ਆ, ਤਪਦੀ ਤੰਦੂਰ। ਕਿਉਂਕਿ ਜਿੱਦਾਂ ਲਾ ਲਓ ਕਿ ਵੀ ਘੁਟਾਲਾ ਆ ਗਿਆ, ਸਿੱਧੂ ਗਿਆ, ਫਲਾਣਾ ਆ ਗਿਆ, ਇੱਧਰ ਉੱਧਰ, ਇਹ ਕੰਮ ਚੱਲੀ ਜਾਂਦਾ। ਤਾਂ ਹੁਣ ਆਮ ਆਦਮੀ ਪਾਰਟੀ ਵਾਲੇ ਵੀ ਫੱਟੇ ਚੱਕੀ ਜਾਂਦੇ ਆ। ਬਲਜਿੰਦਰ ਕੌਰ ਨੇ ਵੀ ਇੱਕ ਕਹਿ ਲਈਏ ਕਿ ਸੀੜੀ ਸਿਆਪਾ ਜਿਹੜਾ ਉਹ ਛੇੜ ਲਿਆ। ਕਿਉਂ? ਕਿਉਂਕਿ ਉਹਨੇ ਸਾਰਾ ਕੁਛ ਕਰ ਕਰਾ ਕੇ ਜੋ ਹੈ ਉਹਨਾਂ ਦਾ ਫੈਮਿਲੀ ਬੈਕਗਰਾਉਂਡ, ਤੇ ਉਸ ਤੋਂ ਬਾਅਦ ਹੁਣ ਖਾਲਿਸਤਾਨ ਵਿਰੋਧੀ ਬਿਆਨ ਦੇ ਦਿੱਤਾ। ਲੋਕ ਜਿਹੜੇ ਆ ਉਹਨੂੰ ਉੱਥੇ ਟ੍ਰੋਲ ਕਰ ਰਹੇ ਆ, ਸਵਾਲ ਕਰ ਰਹੇ ਆ। ਤੇ ਇੱਧਰ ਵੀ ਸਿਆਸਤ ਭਖੀ ਹੋਈ ਆ, ਕਿਉਂਕਿ ਆਮ ਆਦਮੀ ਪਾਰਟੀ ਨੇ ਹੁਣ ਬਿਲਕੁਲ ਹੀ ਰੁਖ ਜਿਹੜਾ ਉਹ ਜਿੱਦਾਂ ਕਹਿ ਲਈਏ ਕਿ ਸ਼ਹਿਰੀ ਵੋਟ ਧਿਆਨ ਰੱਖ ਕੇ, ਹਿੰਦੂ ਵੋਟ ਤੇ ਅੱਖ ਹੈਗੀ ਆ ਸਾਰਿਆਂ ਦੀ, ਭਾਜਪਾ ਵਾਲਿਆਂ ਦੀ ਵੀ ਆ, ਤਾਂ ਆਮ ਆਦਮੀ ਪਾਰਟੀ ਨੇ ਵੀ ਰੱਖੀ ਹੋਈ ਆ। ਤਾਂ ਉਹਨਾਂ ਨੇ ਇੱਧਰੋਂ ਗੇੜਾ ਦਿੱਤਾ ਹੋਇਆ, ਤਾਂ ਬਰੋਬਰ ਹੀ ਸਿਆਸਤ ਚੱਲਦੀ। ਫਿਰ ਮੁੱਦਿਆਂ ਤੇ ਵੀ ਸਿਆਸਤ ਕਰ ਰਹੇ ਆ। ਤਾਂ ਮੁੱਦੇ ਜਿਹੜੇ ਆ ਨਵੇਂ ਤੋਂ ਨਵਾਂ ਉਹ ਕੱਢ ਰਹੇ ਆ, ਹਰੇਕ ਮੁੱਦੇ ਤੇ ਰਾਜਨੀਤੀ ਕਰਨ ਦਾ ਯਤਨ ਕੀਤਾ ਜਾ ਰਿਹਾ। ਹੁਣ ਇਹਦੇ ਵਿੱਚ ਇਹ ਆ ਕਿ ਜੋ ਹਰਪਾਲ ਸਿੰਘ ਚੀਮਾ ਹੋਰਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ, ਉਹਦੇ 'ਚ ਆਖਿਆ ਕਿ ਨਵੰਬਰ 2019 ਤੋਂ ਲੈ ਕੇ ਹੁਣ ਤੱਕ ਜਿਹੜੀ ਸੇਲ ਡੀਡ ਰਜਿਸਟਰ ਹੋਈ ਆ, ਉਸ 'ਚ ਉਹ ਜ਼ਮੀਨ ਸ਼ਾਮਲ ਹੈ ਜਿਸ ਦਾ ਮੁਆਵਜ਼ਾ ਕਿਸਾਨ ਨੂੰ ਮਿਲਣਾ ਚਾਹੀਦਾ। ਤਾਂ ਇਹ ਉਹਨਾਂ ਦਾ ਦੋਸ਼ ਆ ਕਿ ਇਹਦੇ ਵਿੱਚ ਜਿੱਦਾਂ ਤੁਸੀਂ ਨਾਂ ਲਏ ਆ ਕਥਿਤ ਤੌਰ ਤੇ ਗੁਰਪ੍ਰੀਤ ਸਿੰਘ ਜੀ ਕਾਂਗੜ, ਹਰਜੋਤ ਕਮਲ ਜੀ, ਇਹ ਮੇਰੇ ਖਿਆਲ ਦੇ ਨਾਲ ਲਾਲੂ ਬੋਗੇ ਦੇ MLA ਆ। ਲਾਲੂ ਦੀ ਇਹ ਪੱਕੀ ਆ, ਸ਼ਾਇਦ ਮੈਂ ਭੁੱਲਦਾ ਨਹੀਂ ਹੈ, ਹਰਜੋਤ ਕਮਲ ਜੀ ਉੱਥੋਂ ਦੇ ਆ। ਤਾਂ ਇਹਨਾਂ ਦੋਨਾਂ ਦਾ ਇਹਨਾਂ ਨੇ ਜ਼ਿਕਰ ਕੀਤਾ ਵਿਸ਼ੇਸ਼ ਤੌਰ ਤੇ। ਇੱਕ ਕੇਸ ਦਾ ਇਹਨਾਂ ਨੇ ਹਵਾਲਾ ਦਿੱਤਾ, ਮੈਂ ਕੇਸ ਤੁਹਾਨੂੰ ਜ਼ਰੂਰ ਕੋਟ ਕਰਕੇ ਦੱਸ ਦਿੰਦਾ। ਉਹਦੇ 'ਚ ਇਹ ਕਹਿੰਦੇ ਕਿ ਇੱਕ ਔਰਤ ਦੀ ਜ਼ਮੀਨ ਇਹਨਾਂ ਨੇ ਲਈ। ਖੇਡ ਕੀ ਆ? ਖੇਡ ਪੰਜਾਬੀ 'ਚ ਮੈਂ ਤੁਹਾਨੂੰ ਸਮਝਾ ਦਿੰਦਾ। ਜਿੱਦਾਂ ਆਪਾਂ ਬਹੁਤ ਦੇਰ ਤੱਕ ਇੱਕ ਘੁਟਾਲਾ ਕਵਰ ਕਰਦੇ ਰਹੇ ਸੀਗੇ, ਹਾਈਵੇ ਘੁਟਾਲਾ ਲਾ ਜੀ ਜੀ, ਕਿ ਜਿਵੇਂ ਪਤਾ ਲੱਗਿਆ ਕੁਛ ਮੋਟੇ ਲੋਕਾਂ ਨੂੰ, ਉਦੋਂ ਅਕਾਲੀ ਆਗੂ ਸ਼ਾਮਲ ਸਨ, ਕੁਛ ਪਟਵਾਰੀ ਰਲ ਗਏ, ਤਹਿਸੀਲਦਾਰ, ਕਾਨੂੰਗੋ, SDO, ਇੱਕ ਨੈਕਸਸ ਬਣ ਗਿਆ ਕਿ ਇੱਧਰ ਦੀ ਲੰਘਣਾ ਤੇ ਜਾ ਕੇ ਜ਼ਿਮੀਂਦਾਰਾਂ ਨੂੰ ਡਰਾਵਾ ਦੇ ਕੇ ਜਾਂ ਥੋੜਾ ਪੁਚਲਾ ਕੇ ਕਿ ਲਓ ਭਾਈ ਆ ਰੇਟ ਚੱਲਦਾ 25 ਲੱਖ, ਤੁਸੀਂ ਲੈ ਕੇ 30 ਪਾਸੇ ਹੋ ਜਾਓ, ਅਸੀਂ ਇੱਥੇ ਸਾਰਾ ਕੁਛ ਕਰਾਂਗੇ, ਨਹੀਂ ਤੇ ਤੁਹਾਡੀ ਜ਼ਮੀਨ ਜਿਹੜੀ ਹੋ ਸਕਦੀ ਹੈ ਉਦੋਂ ਵੀ ਸਸਤੀ ਜਾਵੇ। ਤਾਂ ਉਹ ਜ਼ਮੀਨ ਲੈ ਕੇ ਫਿਰ ਉਹਦੀ ਜਿਹੜੀ ਹੁੰਦੀ ਆ, ਜਿਹੜੀ ਲੈਂਡ ਆਫ ਯੂਜ਼ ਕਹਿੰਦੇ, ਯੂਜ਼ ਆਫ ਲੈਂਡ, ਪਤਾ ਨਹੀਂ ਐਸਾ ਕੁਛ ਇੱਕ ਟਰਮ ਯੂਜ਼ ਕਰਦੇ ਆ, ਕਿ ਉਹਨੂੰ ਬਦਲ ਕੇ, ਉਹਦੀ ਵਰਤੋਂ ਬਦਲ ਕੇ, ਕਮਰਸ਼ੀਅਲ ਕਰਕੇ ਉਹਦਾ ਰੇਟ ਜਿਹੜਾ ਉਹ ਕਈ ਗੁਣਾ ਵੱਧ ਵਸੂਲ ਕਰ ਲਿਆ ਜਾਂਦਾ। ਇਹ ਖੇਡ ਚੱਲਦੀ ਆ। ਮਤਲਬ ਕਿ ਇਹ ਖੇਡ ਦੇਖੋ, ਹੁਣ ਇਹ ਤਾਂ ਤਥਾਕਥਿਤ ਮਾਮਲਾ, ਪਤਾ ਨਹੀਂ ਉਹ ਤਾਂ ਡਾਕੂਮੈਂਟ ਲਈ ਫਿਰਦੇ ਆ। ਹੁਣ ਆਪਾਂ ਆਪਣੇ ਪੱਧਰ ਤੇ ਕੋਈ ਜੱਜਮੈਂਟ ਨਹੀਂ ਦੇ ਸਕਦੇ, ਪਰ ਇਹ ਖੇਡ ਚੱਲਦੀ ਆ। ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ ਕਿ ਇਹ ਗੇਮ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਚੱਲੀ ਆ ਹੁਣ ਤੱਕ। ਤਾਂ ਇਹਨਾਂ ਨੇ ਇਹੀ ਦੋਸ਼ ਲਾਇਆ ਕਿ ਇੱਕ ਔਰਤ ਤੋਂ ਜ਼ਮੀਨ ਲਈ ਗਈ, ਫਿਰ ਉਹ ਜਿਹੜੀ ਵਰਤੋਂ ਸੀਗੀ, ਮਤਲਬ ਕਿ ਵਰਤੋਂ ਵਾਲੀ ਜਿੱਦਾਂ ਖੇਤੀ ਤੋਂ ਕਮਰਸ਼ੀਅਲ ਕਰਕੇ, ਤਾਂ ਇਹ ਜਿਹੜੀ ਵਸੂਲੀ ਆ ਉਹ ਕਰ ਲਈ ਗਈ ਆ। ਸੋ ਐਸਾ ਇਹਨਾਂ ਦਾ ਦੋਸ਼ ਆ। ਹੁਣ ਦੂਸਰੇ ਪਾਸਿਓਂ ਕੋਈ ਵਰਸ਼ਨ ਨਹੀਂ ਆਇਆ ਹੁਣ ਤੱਕ। ਜਿਹੜੇ ਮੀਡੀਆ ਆਊਟਲੈਟ ਨੇ ਇਹਨਾਂ ਨੂੰ ਕਵਰ ਕੀਤਾ ਖਬਰਾਂ ਨੂੰ, ਉਹਨਾਂ ਦੇ ਵਿੱਚ ਦੂਸਰੀ ਸਾਈਡ ਦਾ ਵਰਸ਼ਨ ਨਹੀਂ ਹੈ, ਨਹੀਂ ਤਾਂ ਆਪਾਂ ਉਹ ਵੀ ਜ਼ਰੂਰ ਦੱਸਦੇ। ਤਾਂ ਇਹ ਇੱਕ ਦੋਸ਼ ਹੈ ਜਿਹੜਾ ਉਹ ਕਾਂਗਰਸ ਵਾਸਤੇ ਮੈਂ ਸਮਝਦਾ ਕਿ ਇੱਕ ਹੋਰ ਕਸੂਤਾ ਸਿਆਪਾ ਹੋਊਗਾ। ਕਿਉਂ? ਕਿਉਂਕਿ ਇਸ ਵੇਲੇ ਇਹ ਵੀ ਘੁਟਾਲੇ 'ਚ ਬਹੁਤ ਜ਼ਿਆਦਾ ਉਲਝੇ ਪਏ ਆ, ਕਿਉਂਕਿ ਸਿਮਰਨਜੀਤ ਸਿੰਘ ਬੈਂਸ ਹੋਰੀ ਵੀ ਆ ਗਏ ਇਸ ਰਾਜਨੀਤੀ 'ਚ। ਉਹਨਾਂ ਨੇ ਸਿੱਧੇ ਤੌਰ ਤੇ ਆਖਿਆ ਕਿ ਖੇਡ ਰਲ ਕੇ ਖੇਡੀ ਜਾ ਰਹੀ ਆ। ਤਾਂ ਇਸ ਮਾਮਲੇ ਦੇ ਵਿੱਚ ਕਿ ਇੱਕ ਪਾਸੇ ਵੀ ਘੁਟਾਲਾ ਔਰ ਦੂਸਰੇ ਪਾਸੇ ਜੇ ਮੰਨ ਲਓ ਇਹ ਲੈਂਡ ਘੁਟਾਲਾ ਕੱਲ ਨੂੰ ਪ੍ਰੂਵ ਹੋ ਜਾਂਦਾ, ਡਾਕੂਮੈਂਟ ਜਿਹੜੇ ਹੋਰ ਨਿਕਲ ਆਉਂਦੇ ਆ, ਉਹਦੇ ਵਿੱਚ ਕੋਈ ਇਨਕੁਆਇਰੀ ਚੱਲ ਪੈਂਦੀ ਆ, ਇਨਕੁਆਇਰੀ 'ਚ ਚਲੋ ਹੁਣ ਆ ਜੋ ਮਰਜ਼ੀ ਹੋਵੇ ਅੱਗੇ, ਪਰ ਉਹਦੇ ਨਾਲ ਕੀ ਆ ਕਿ ਵਿਰੋਧੀ ਧਿਰਾਂ ਕੋਲ ਇੱਕ ਹਥਿਆਰ ਜਿਹੜਾ ਉਹ ਐਕਸਟਰਾ ਆ ਜਾਏਗਾ। ਜੀ ਜੀ ਜੀ। ਤੇ ਮਿੰਟੂ ਜੀ, ਜਾਂਦੇ ਜਾਂਦੇ ਜੇ ਗੱਲ ਕਰੀਏ, ਕਹਿੰਦੇ ਡੇਰਾ ਜਿਹੜੇ ਰਾਧਾ ਸਵਾਮੀ ਵਾਲਿਆਂ ਦੇ ਮੁਖੀ ਦੀ ਇੱਕ ਕਹਿੰਦੇ ਵਜ਼ੀਰ ਨਾਲ ਹੋਈ ਆ ਹੁਣ ਮੁਲਾਕਾਤ। ਹਾਂ ਦੇਖੋ, ਡੇਰਾ ਮੁਖੀ ਜਿਹੜੇ ਆ ਮੇਰੇ ਖਿਆਲ ਦੇ ਨਾਲ ਸਭ ਤੋਂ ਜ਼ਿਆਦਾ ਉਹ ਵਿਚਰਦੇ ਆ ਮੇਰੇ ਖਿਆਲ ਦੇ ਨਾਲ ਆਲਰਾਊਂਡ ਜਿਹੜੇ ਸਿਆਸਤ ਦੇ ਵਿੱਚ ਆ। RSS ਤੋਂ ਲੱਗ ਜਾਓ, ਸਿਮਰਨਜੀਤ ਸਿੰਘ ਮਾਨ, ਦਾਦੂਵਾਲ, ਕਾਂਗਰਸੀ, ਮਜੀਠੀਆ ਹੋਰਾਂ ਦੇ ਤਾਂ ਉਹ ਰਿਸ਼ਤੇਦਾਰ ਦੱਸੇ ਜਾਂਦੇ ਆ, ਰਾਹੁਲ ਗਾਂਧੀ ਵੀ ਆ ਜਾਂਦਾ ਉਹਨਾਂ ਦੇ ਕੋਲ। ਕਿਸੇ ਲਈ ਦਰਵਾਜ਼ਾ ਬੰਦ ਨਹੀਂ ਹੈ, ਕਿਸੇ ਲਈ ਕੋਈ ਆ ਜਾਵੇ ਤੇ ਹਰੇਕ ਦੇ ਨਾਲ ਬਣਦੀ ਆ। ਮੈਂ ਕਹਿੰਦਾ ਕਿ ਧਾਰਮਿਕ ਪੁਰਸ਼ ਇਸ ਤਰ੍ਹਾਂ ਦਾ ਹੀ ਹੋਣਾ ਚਾਹੀਦਾ। ਮਤਲਬ ਕਿ ਜੇ ਕੋਈ ਝਗੜਾ ਝਗੜਾ ਵੀ ਹੋ ਜਾਵੇ ਸਿਆਸਤਦਾਨਾਂ ਦਾ, ਤੇ ਰਾਜੀਨਾਮਾ ਕਰਾਉਣ ਵਾਸਤੇ ਇੱਕ ਬੰਦਾ ਤੇ ਸਾਂਝਾ ਹੋਣਾ ਚਾਹੀਦਾ ਨਾ, ਪਿੰਡ ਦੇ ਵਿੱਚ ਸਿਆਣਾ ਹੋਣਾ ਚਾਹੀਦਾ। ਸੋ ਮੇਰੇ ਖਿਆਲ ਦੇ ਨਾਲ ਉਹ ਰੋਲ ਹੈ ਜਿਹੜਾ
ਉਹ ਨਿਭਾਇਆ ਜਾ ਰਿਹਾ ਕਿਤੇ ਨਾ ਕਿਤੇ। ਤਾਂ ਖੈਰ ਮਾਮਲਾ ਕੀ ਆ ਕਿ ਕਾਂਗੜ ਦੇ ਨਾਲ ਇਹਨਾਂ ਦੀ ਮੁਲਾਕਾਤ ਹੋਈ ਆ, ਗੁਰਪ੍ਰੀਤ ਸਿੰਘ ਕਾਂਗੜ ਹੋਰਾਂ ਦੇ ਨਾਲ ਇਹਨਾਂ ਦੇ ਗ੍ਰਹਿ ਦੇ ਵਿੱਚ ਸ਼ਾਇਦ ਹੋਈ ਆ। ਖਬਰ ਜਿਹੜੀ ਆ ਉਹ ਇਸ ਵੇਲੇ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਆ। ਬਠਿੰਡਾ ਤੋਂ ਖਬਰ ਲੱਗੀ, ਸਪੋਕਸਮੈਨ ਦੇ ਵਿੱਚ ਇਹ ਖਬਰ ਛਪੀ ਆ। ਹੁਣ ਦੇਖੋ ਗੱਲ ਕੀ ਆ ਕਿ ਇਸ ਤਰ੍ਹਾਂ ਦੀਆਂ ਮੀਟਿੰਗਾਂ ਜਿਹੜੀਆਂ, ਚਾਹੇ ਉਹ ਜਿੱਦਾਂ ਗਿਆਨੀ ਜਿਹੜੇ ਹੈਗੇ ਆ ਹਰਪ੍ਰੀਤ ਸਿੰਘ ਜੀ, ਜਿੱਦਾਂ ਹੀ ਉਹ ਇੱਕ ਨਿਸ਼ਾਨੇ ਤੇ ਆਏ, ਉਹਨਾਂ ਦੀ ਇੱਕ ਮੀਟਿੰਗ ਹੁੰਦੀ ਹੈ ਤਖਤ ਸ਼੍ਰੀ ਕੇਸਗੜ੍ਹ ਦੇ ਵਿੱਚ ਜਾ ਕੇ, ਜਿਹੜੇ ਸਾਬਕਾ ਅਕਾਲ ਤਖਤ ਦੇ ਜਥੇਦਾਰ ਆ ਪ੍ਰੋਫੈਸਰ ਮਨਜੀਤ ਸਿੰਘ ਜੀ, ਉਹਨਾਂ ਦੇ ਨਾਲ। ਹੁਣ ਅੰਦਰਲੀ ਗੱਲਬਾਤ ਤੇ ਪਤਾ ਨਹੀਂ ਹੈ, ਪਰ ਇੱਧਰੋਂ ਜੇ ਆਪਾਂ ਵੇਖੀਏ ਤਾਂ ਦੇਖੋ ਇਸ ਵੇਲੇ ਚੱਕਰ ਕੀ ਚੱਲਦਾ ਪਿਆ ਕਾਂਗਰਸ ਦੇ ਵਿੱਚ, ਜਿੰਨੀ ਕੁ ਸਮਝ ਆ ਰਹੀ ਆ, ਜਿੰਨੀ ਕੁ ਕੰਨ ਦੇ ਵਿੱਚ ਸਰਗੋਸ਼ੀ ਪੈਣ ਰਹੀ ਆ ਕਿ ਦੇਖੋ ਨਵਜੋਤ ਸਿੰਘ ਸਿੱਧੂ ਆ ਜਿਹੜਾ, ਉਹ ਕਿਤੇ ਨਾ ਕਿਤੇ ਹਾਈ ਕਮਾਨ ਨੇ ਰੋਕਿਆ, ਕਿਉਂਕਿ ਹਾਈ ਕਮਾਨ ਨੂੰ ਉਹਨਾਂ ਦੀ ਨੂੰ ਲੱਗਦਾ ਕਿ ਜੇ ਸਿੱਧੂ ਹਿੱਲ ਗਿਆ ਸਾਡੀ ਫਿਲਮ ਹੋ ਜਾਣੀ ਜੇ ਖਰਾਬ। ਮਤਲਬ ਕਿ ਇਹ ਬਹੁਤ ਜ਼ਿਆਦਾ ਕੌਮੀ ਪੱਧਰ ਤੇ ਰੌਲਾ ਪੈ ਜਾਣਾ। ਉਹਨਾਂ ਦੇ 2 ਬੰਦੇ ਨਾ ਰਾਜ ਸਭਾ ਦੀ ਚੋਣ ਤੋਂ ਐਨ ਪਹਿਲਾਂ ਉੱਥੇ ਗੁਜਰਾਤ ਦੇ ਵਿੱਚ ਵੀ ਟੁੱਟ ਗਏ ਆ। ਤਾਂ ਲੀਡਰਸ਼ਿਪ ਦੀ ਫੇਲੀਅਰ ਕਿਤੇ ਨਾ ਕਿਤੇ ਕਸੂਤਾ ਕਰ ਜਾਂਦੀ ਹੈ ਸਥਿਤੀ ਨੂੰ। ਸੋ ਦੱਸਦੇ ਅੰਦਰ ਖਾਤੇ ਇਹ ਗੱਲ ਸੁਣਨ ਨੂੰ ਮਿਲੀ ਆ ਕਿ ਸਿੱਧੂ ਨੂੰ ਉਹਨਾਂ ਨੇ ਕੋਈ ਇੱਕ ਦੇ ਦਿੱਤਾ ਲਾਰਾ ਕਹਿ ਲਓ ਜਾਂ ਇੱਕ ਭਰੋਸਾ ਕਹਿ ਲਓ। ਸਿਆਸਤ ਦੇ ਵਿੱਚ ਲਾਰੇ ਤੇ ਭਰੋਸੇ 'ਚ ਕਈ ਵਾਰ ਅੰਤਰ ਹੈ ਜਿਹੜਾ, ਉਹ ਬਿਲਕੁਲ ਬਰੀਕ ਹੁੰਦਾ, ਮਹੀਨ ਹੁੰਦਾ। ਤਾਂ ਉਹ ਕਿਹਾ ਗਿਆ ਕਿ ਉਹਦਾ ਜਿਹੜਾ ਤੈਨੂੰ ਦੇ ਦਿਆਂਗੇ, ਜੁਲਾਈ ਦੇ ਅੰਤ ਤੱਕ ਇੰਤਜ਼ਾਰ ਕਰ। ਹੁਣ ਜਿਵੇਂ ਹੀ ਇਹ ਗੱਲ ਬਾਹਰ ਨਿਕਲੀ ਆ, ਤਿਵੇਂ ਹੀ ਕੈਪਟਨ ਅਮਰਿੰਦਰ ਸਿੰਘ ਪਾਲਾਬੰਦੀ ਕਰਦੇ ਨਜ਼ਰ ਆ ਰਹੇ ਆ, ਮਤਲਬ ਕਿ ਆਪਣੇ ਪਾਲੇ ਨੂੰ ਮਜ਼ਬੂਤ ਕਰਦੇ ਨਜ਼ਰ ਆ ਰਹੇ। ਔਰ ਉਹਦੀ ਇੱਕ ਪ੍ਰਤੱਖ ਉਦਾਹਰਣ ਕੀ ਆ ਕਿ ਪ੍ਰਤੱਖ ਉਦਾਹਰਣ ਇਹ ਆ ਕਿ ਉਹਨਾਂ ਨੇ ਲੰਚ ਤੇ ਸੱਦਿਆ ਰਾਜਕੁਮਾਰ ਵੇਰਕਾ ਔਰ ਕਿਸੇ ਸਮੇਂ ਨਵਜੋਤ ਸਿੰਘ ਸਿੱਧੂ ਦੇ ਸਿਆਸੀ ਰਕੀਬ ਇੰਦਰਵੀਰ ਸਿੰਘ ਬੁਲਾਰੀਆ ਨੂੰ, ਜਿਹੜੇ ਦੋਵੇਂ ਅੰਮ੍ਰਿਤਸਰ ਦੇ ਆ, ਤੇ ਉਹਨਾਂ ਦੇ ਨਾਲ ਘੰਟਾ 1.5 ਘੰਟਾ ਕਿਤੇ, ਤੇ ਉਹ ਵੇਖੋ ਕਿਸੇ ਵਿਧਾਇਕ ਨੂੰ ਮਿਲਦਾ ਸਮਾਂ ਨਹੀਂ ਸੀ ਦਿੰਦੇ ਹੁੰਦੇ। ਅੱਜ ਤੋਂ 1.5 ਸਾਲ ਪਹਿਲਾਂ ਇਹ ਪਿੱਟਦੇ ਸਨ ਤੇ ਇਹਨਾਂ ਦੇ ਬੰਦੇ ਤੇ ਇੱਥੋਂ ਤੱਕ ਕਹਿੰਦੇ ਸੀ ਕਿ ਅਸੀਂ ਇਹਦੇ ਘਰ ਦੇ ਅੱਗੇ ਧਰਨਾ ਲਾ ਦੇਣਾ ਜਾ ਕੇ, ਚੀਫ ਮਿਨਿਸਟਰ ਦੇ ਘਰ ਦੇ ਅੱਗੇ। ਆਪਾਂ ਪਿਛਲੇ ਸਾਲ ਹੀ ਇਹ ਵੇਖਿਆ ਨਾ ਇਹ ਸਾਰਾ ਸਿਲਸਿਲਾ। ਤੇ ਹੁਣ ਉਹ ਸੱਦਦੇ ਪਏ, ਕਹਿੰਦੇ ਆ ਜਾਓ ਸਿਸ ਵਾਲੇ ਫਾਰਮ ਤੇ, ਅੱਜ ਨਾਲ ਤੁਹਾਨੂੰ ਘੁਮਾਵਾਂਗੇ ਫਿਰਿਆਵਾਂਗੇ ਤੇ ਨਾਲੇ ਤੁਹਾਨੂੰ ਖਵਾਵਾਂਗੇ, ਹੋ ਸਕਦਾ ਨਾਲ ਤੁਹਾਨੂੰ ਫਿਰਾਵਾਂਗੇ ਵੀ। ਤਾਂ ਉਹ ਆਏ ਆ। ਹੁਣ ਇਹਨਾਂ ਬੈਠਕਾਂ ਨੂੰ ਜੇ ਜੋੜੀਏ ਤੇ ਲੱਗਦਾ ਨਾ ਕਿਤੇ ਕੋਈ ਭੂਮਿਕਾ ਅਦਾ ਕੀਤੀ ਜਾ ਰਹੀ ਆ, ਕਿਉਂਕਿ ਜੇ ਸਿੱਧੂ ਨੂੰ ਮੰਨ ਲਓ ਕੋਈ ਵੱਡਾ ਅਹੁਦਾ ਦਿੰਦੇ ਹੁਣ, ਉਹਦੇ ਚ ਕੀ ਆ, ਸੁਨੀਲ ਜਾਖੜ ਨੂੰ ਤੇ ਢਾਉਣੋਂ ਰਹਿ। ਸੁਨੀਲ ਜਾਖੜ ਆਪ ਹਿੰਦੂ ਚਿਹਰਾ, ਉਹਨੂੰ ਤਾਂ ਕਿਤੇ ਨਾ ਕਿਤੇ ਇਹਨਾਂ ਨੇ ਫਿੱਟ ਕਰਨਾ ਹੀ ਕਰਨਾ ਹੈ। ਤਾਂ ਸੁਨੀਲ ਜਾਖੜ ਨੂੰ ਹਟਾਇਆ ਨਹੀਂ ਜਾ ਸਕਦਾ, ਪ੍ਰਧਾਨਗੀ ਸਿੱਧੂ ਨੂੰ ਦਿੱਤੀ ਨਹੀਂ ਜਾ ਸਕਦੀ। ਸਿੱਖ ਚਿਹਰਾ ਅੱਗੇ ਚੀਫ ਮਿਨਿਸਟਰ ਆ, ਉਹਦੇ ਚ ਕਿਤੇ ਨਾ ਕਿਤੇ ਕਾਂਗਰਸ ਦਾ ਜਿਹੜਾ ਫਾਰਮੂਲਾ ਉਹ ਗੜਬੜਾ ਜਾਂਦਾ। ਤਾਂ ਫਿਰ ਕੀ ਆ, ਡਿਪਟੀ ਚੀਫ ਮਿਨਿਸਟਰ ਰਹਿ ਜਾਂਦਾ। ਤੇ ਕੈਪਟਨ ਅਮਰਿੰਦਰ ਸਿੰਘ ਇਸ ਚੀਜ਼ ਤੋਂ ਅੱਗੇ ਹੀ ਇਨਕਾਰ ਕਰ ਚੁੱਕੇ ਆ ਕਿ ਸਾਡੇ ਇੱਥੇ ਡਿਪਟੀ ਚੀਫ ਮਿਨਿਸਟਰ ਦਾ ਰਿਵਾਜ ਹੀ ਹੈ ਨਹੀਂਗਾ। ਤਾਂ ਹੋ ਸਕਦਾ ਹੈ ਕਿ ਇਹ ਜਿਹੜੀਆਂ ਮੀਟਿੰਗਾਂ ਚੱਲ ਰਹੀਆਂ ਨੇ, ਜਿਸ ਤਰ੍ਹਾਂ ਉੱਥੇ ਲੰਚ ਡਿਪਲੋਮੈਸੀ ਆ ਜਾਂ ਇੱਧਰ ਉੱਧਰ ਮੀਟਿੰਗਾਂ, ਇਹਨਾਂ ਦਾ ਜ਼ਿਕਰ ਤੇ ਇਹੀ ਹੁੰਦਾ ਕਿ ਵੇਖੋ ਜੀ ਸਾਡੀ ਸ਼ਿਸ਼ਟਾਚਾਰੀ ਮੀਟਿੰਗ ਆ, ਪਰ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦਾ ਸ਼ੱਕ ਜ਼ਰੂਰ ਉਤਪੰਨ ਹੁੰਦਾ ਕਿ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ ਉਹ ਲਾਮਬੰਦੀ ਕਰਦੇ ਪਏ ਆ। ਜੀ 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 ਤੇ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਮੇਰੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 14